ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਸਵੇਰ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਸਾਨੂੰ ਦੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਦਸੰਬਰ ਦੀ 2 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰੋ। ਇਸ ਵਾਰ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਜੁਰਮਾਨਾ ਕੀਤਾ ਜਾਵੇਗਾ। ਜੁਰਮਾਨੇ ਤੋਂ ਬਚਣ ਦੇ ਲਈ ਤੇ ਇਸ ਪੈਂਡੇਮਿਕ ਦੇ ਦੌਰਾਨ ਆਪਣੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀ, ਟੋਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੋਂਗ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਆਪਾਂ ਤੁਸੀਂ ਪਹਿਲਾਂ ਵੀ ਅਨਾਉਂਸਮੈਂਟ ਕੀਤੀ ਸੀ ਜਿਹੜੀ ਕਿਸਾਨਾਂ ਦੇ ਸੰਬੰਧ ਦੇ ਵਿੱਚ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਬਹੁਤ ਵੱਡੀ ਰੈਲੀ ਜਿਹੜੀ ਆ ਸ਼ਨੀਚਰਵਾਰ ਨੂੰ ਆਰਗੇਨਾਈਜ਼ ਕੀਤੀ ਗਈ ਆ। ਆਮ ਜਿੰਨੇ ਵੀ ਆਪਣੇ ਕਿਸਾਨ ਭੈਣ ਭਰਾ ਹੈਗੇ ਆ ਉਹਨਾਂ ਦੇ ਸੰਬੰਧ 'ਚ ਥੋੜ੍ਹੀ ਜਿਹੀ ਡਿਟੇਲ ਦੱਸ ਦਿਓ ਜੀ। ਸੋ ਬਿਲਕੁਲ ਸੋ ਉਹਨਾਂ ਦੇ ਹੱਕ ਦੇ ਵਿੱਚ ਇਸ ਟਾਈਮ ਰੈਲੀ ਦਾ ਉਸ ਨੂੰ ਬਣਾਇਆ ਗਿਆ ਆ। ਸੋ 5 ਤਰੀਕ ਨੂੰ ਇਹ ਜਿਹੜੀ ਰੈਲੀ ਆ ਉਹ ਹੋਵੇਗੀ। ਓਕਲੈਂਡ ਤੋਂ ਇਹ ਜਿਹੜੀ ਸ਼ੁਰੂ ਹੋ ਕੇ ਸੈਨ ਫਰਾਂਸਿਸਕੋ ਦੇ ਵਿੱਚ ਭਾਰਤੀ ਦੂਤਾਵਾਸ ਤੱਕ ਜਿਹੜੀ ਇਹ ਰੈਲੀ ਹੋਵੇਗੀ। ਇਸ ਦੇ ਵਿੱਚ ਸੈਂਕੜੇ ਲੋਕ ਜਿਹੜੇ ਆ ਉਹ ਪਹੁੰਚ ਰਹੇ ਨੇ। ਸੋ ਕਿਸਾਨ ਸੋਲੀਡੈਰਿਟੀ ਕਾਰ ਐਂਡ ਟਰੱਕ ਰੈਲੀ, ਸੋ ਉਹਨਾਂ ਦੇ ਹੱਕ ਦੇ ਵਿੱਚ ਕਾਰਾਂ ਦੇ ਉੱਤੇ ਟਰੱਕਾਂ ਦੇ ਉੱਤੇ ਲੋਕਾਂ ਨੇ ਜਿਹੜਾ ਆ ਉਹ ਪਹੁੰਚਣਾ ਹੈਗਾ। ਮਿਡਲ ਹਾਰਬਰ ਸ਼ੋਰ ਲਾਈਨ ਪਾਰਕ 2777 ਮਿਡਲ ਹਾਰਬਰ ਰੋਡ ਓਕਲੈਂਡ ਤੋਂ ਲੈ ਕੇ ਜਿਹੜੀ ਇਹ ਚੱਲੇਗੀ। ਇੰਡੀਅਨ ਕੌਂਸੂਲੇਟ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਹੈਗਾ ਆ ਉੱਥੇ ਪਹੁੰਚੇਗੀ। ਸੋ 12 ਵਜੇ ਉੱਥੋਂ ਰਵਾਨਾ ਜਿਹੜੀ ਉਹ ਹੋਵੇਗੀ। ਉੱਥੋਂ ਇੰਡੀਅਨ ਕੌਂਸੂਲੇਟ ਹੁੰਦੀ ਹੋਈ ਵਾਪਸ ਜਿਹੜੀ ਆ ਫਿਰ ਉੱਥੇ ਹੀ ਜਿਹੜੀ ਹਾਰਬਰ ਸ਼ੋਰ ਲਾਈਨ ਪਾਰਕ ਦੇ ਵਿੱਚ ਉਹ ਸਮਾਪਤ ਹੋਵੇਗੀ। ਸੋ ਸਾਰਿਆਂ ਨੂੰ ਬੇਨਤੀ ਆ ਵੀ 11:30 ਵਜੇ ਤੱਕ ਇਸ ਰੈਲੀ ਜਿੱਥੇ ਦਾ ਇਹ ਸ਼ੁਰੂਆਤ ਦਾ ਸਮਾਂ ਹੈਗਾ ਦਿਨ ਹੈਗਾ ਆ ਸਮਾਂ ਮਿੱਥਿਆ ਆ ਅਤੇ ਜਿਹੜੀ ਜਗ੍ਹਾ ਮਿੱਥੀ ਆ ਉੱਥੇ ਜਿਹੜਾ ਆ ਉਹ ਸਾਰੇ ਜਾਣੇ ਪਹੁੰਚੋ। ਸੋ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਆ ਉੱਥੇ ਕਹਿੰਦੇ ਵੀ ਟੈਕਸਟ ਕਰ ਸਕਦੇ ਹੋ। ਫੋਨ ਨੰਬਰ 5102015665 510 201 5665 ਦੇ ਉੱਤੇ ਜਿਹੜਾ ਕਾਲ ਕਰ ਜਿਹੜਾ ਜੀ ਉਹ ਤੁਸੀਂ ਟੈਕਸਟ ਕਰ ਸਕਦੇ ਹੋ। ਟੈਕਸਟ ਕਰਨਾ ਹੈ ਫਾਰਮਰ ਅਤੇ ਜਿਹੜਾ ਉੱਤੇ ਕਰ ਸਕਦੇ ਹੋ। ਬਾਕੀ ਇਵੈਂਟ ਜਿਹੜਾ ਇਸ ਦਾ ਫੇਸਬੁੱਕ ਦੇ ਉੱਤੇ ਬਣਾਇਆ ਗਿਆ ਆ। ਸੋ ਉਸ ਦੇ ਵਿੱਚ ਤੁਸੀਂ RSVP ਵੀ ਜਿਹੜੇ ਆ ਉਹ ਕਰ ਸਕਦੇ ਹੋ। ਅਤੇ ਸਾਰੇ ਜਣਿਆਂ ਨੂੰ ਬੇਨਤੀ ਆ ਵੀ ਫੇਸ ਮਾਸਕ ਜਿਹੜੇ ਕਹਿੰਦੇ ਜ਼ਰੂਰ ਪਹਿਨ ਕੇ ਜਿਹੜਾ ਉੱਥੇ ਤੁਸੀਂ ਆਇਓ। ਉੱਦਾਂ ਤਾਂ ਤੁਸੀਂ ਆਪੋ ਆਪਣੀਆਂ ਗੱਡੀਆਂ 'ਚ ਹੋਣਾ, ਪਰ ਸਭ ਨੂੰ ਹੀ ਪਤਾ ਆ ਵੀ ਜਦੋਂ ਇੱਦਾਂ ਦਾ ਹੁੰਦਾ ਲੋਕ ਬਾਹਰ ਵੀ ਜਿਹੜੇ ਨਿਕਲਦੇ ਇੱਕ ਦੂਜੇ ਨੂੰ ਮਿਲਦੇ ਗਿਲਦੇ ਵੀ ਆ। ਸੋ ਆਪਾਂ ਜਿਹੜੀ ਉਹ ਟਰਾਈ ਰੱਖਣੀ ਆ ਵੀ ਇੱਦਾਂ ਦੀ ਕੋਈ ਜਿਹੜੀ ਨੌਬਤ ਆ ਉਹ ਨਾ ਆਵੇ। ਸੋ ਇਹ ਤਾਂ ਕੈਲੀਫੋਰਨੀਆ ਦੇ ਵਿੱਚ ਆ। ਇੱਕ ਜਿਹੜੀ ਪਤਾ ਲੱਗਾ ਸੀਗਾ ਵੀ
ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਆ। ਉਸ ਦਾ ਮੈਨੂੰ ਸਿਰਫ ਤਰੀਕ ਪਤਾ ਆ, ਸਮਾਂ ਤੇ ਕਿਹੜੀ ਜਗ੍ਹਾ ਤੇ ਆ, ਉਸ ਦੇ ਬਾਰੇ ਮੈਨੂੰ ਅਜੇ ਪੂਰੀ ਜਾਣਕਾਰੀ ਜਿਹੜੀ ਉਹ ਨਹੀਂ ਮਿਲ ਸਕੀ, ਪਰ ਮੈਂ ਟਰਾਈ ਕਰੂੰਗਾ ਵੀ ਪ੍ਰੋਗਰਾਮ ਦੇ ਚੱਲਦੇ ਉਹ ਵੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਉਹ ਪਹੁੰਚਾ ਦਿੱਤੀ ਜਾਵੇ। ਵੀ ਉੱਥੇ 6 ਦਸੰਬਰ ਨੂੰ ਐਤਵਾਰ ਨੂੰ ਸ਼ਾਇਦ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੀ ਉੱਥੇ ਵੀ ਰੈਲੀ ਰੱਖੀ ਗਈ ਹੈ। ਜੇ ਹੋਰ ਕਿਤੇ ਵੀ ਇੱਦਾਂ ਕਿਸਾਨਾਂ ਦੇ ਹੱਕ ਦੇ ਵਿੱਚ ਕਾਰ ਟਰੱਕ ਇੱਦਾਂ ਦੀ ਰੈਲੀ ਜਿਹੜੀ ਹੋ ਰਹੀ ਆ, ਤੇ ਜ਼ਰੂਰ ਪੰਜਾਬੀ ਰੇਡੀਓ USA ਨੂੰ ਤੁਸੀਂ ਉਹ ਇਨਫੋਰਮੇਸ਼ਨ ਘੱਲੋ, ਤਾਂ ਜੋ ਜਿੱਥੇ ਵੀ ਰੈਲੀ ਹੋ ਰਹੀ ਆ ਉਹਦੇ ਬਾਰੇ ਆਪਾਂ ਜਾਣਕਾਰੀਆਂ ਜਿਹੜੀਆਂ ਆਪਣੇ ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਹਰ ਥਾਂ ਦੇ ਉੱਤੇ ਜਿਹੜਾ ਉਸ ਨੂੰ ਆਪਾਂ ਸ਼ੇਅਰ ਕਰ ਸਕੀਏ। ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਭੈਣ ਭਰਾ ਉਸ ਰੈਲੀ 'ਚ ਜਾ ਰਹੇ ਆ, ਕਈ ਵਾਰੀ ਕੀ ਹੁੰਦਾ ਵੀ ਆਪਣੇ ਭੈਣੇ ਜਾਂਦੇ ਆ ਤੇ ਭਰਾਵਾਂ ਨਹੀਂ ਜਾਂਦੇ, ਬੀਬੀਆਂ ਨਹੀਂ ਜਾਂਦੀਆਂ, ਉਹਨਾਂ ਨੂੰ ਵੀ ਜਾਣਾ ਚਾਹੀਦਾ। ਕੁਛ ਕੁ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਬਿਲਕੁਲ ਸ਼ਾਂਤਮਈ ਜ਼ਾਬਤੇ 'ਚ ਰਹਿ ਕੇ ਹੀ ਜਿਹੜਾ ਕਰਨਾ ਆ। ਤੇ ਜਿਹੜੇ ਲੋਕਲ ਲੋਕ ਹੈਗੇ ਆ, ਉਹਨਾਂ ਦੀ ਆਪਾਂ ਸਪੋਰਟ ਲੈਣੀ ਆ। ਇਹ ਨਾ ਹੋਵੇ ਵੀ ਉਹਨਾਂ ਨੂੰ ਇਨਕਨਵੀਨੀਅੰਸ ਹੋਵੇ, ਰੌਲਾ ਰੱਪਾ ਪਵੇ, ਟ੍ਰੈਫਿਕ ਜਾਮ ਹੋ ਜਾਏ ਤੇ ਉਹ ਜਿਹੜੇ ਆ ਫਿਰ ਆਪਣੇ ਵਿਰੁੱਧ ਵੀ ਹੋਣ। ਸੋ ਆਪਣੇ ਕੋਲ ਮਟੀਰੀਅਲ ਵੀ ਹੋਣਾ ਚਾਹੀਦਾ, ਚਾਹੇ 1-2 ਪੇਜ ਦਾ ਹੀ ਹੋਵੇ, ਤਾਂ ਕਿ ਜੇ ਕੋਈ ਪੁੱਛਦਾ ਆ ਉਹਨੂੰ ਉਹ ਦਿੱਤਾ ਜਾਵੇ ਇੰਗਲਿਸ਼ ਦੇ ਵਿੱਚ, ਤਾਂ ਕਿ ਪਤਾ ਲੱਗ ਸਕੇ ਵੀ ਕਿਹਦੇ ਕਰਕੇ ਜਿਹੜਾ ਪ੍ਰੋਟੈਸਟ ਆ ਉਹ ਹੋ ਰਿਹਾ ਆ। ਕਰੋਨਾ ਕਰਕੇ ਜਿਹੜੀਆਂ ਕਾਰਾਂ ਆ ਜਾਂ ਟਰੱਕ ਆ, ਉਹਨਾਂ ਚੋਂ ਬਾਹਰ ਨਾ ਨਿਕਲੋ। ਟਰਾਈ ਇਹ ਕਰੋ ਵੀ ਜਿਹੜੇ ਵੀ ਭੈਣ ਭਰਾ ਜਾ ਰਹੇ ਹੈਗੇ ਆ, ਉਹ ਪੂਰੇ ਦਾ ਪੂਰਾ ਜਿੱਦਾਂ ਪਰਿਵਾਰ ਜਾਂ ਇੱਕੋ ਪਰਿਵਾਰ ਦੇ ਇੱਕੋ ਕਾਰ ਵਿੱਚ ਹੋਣ। ਸਾਰਿਆਂ ਨੂੰ ਪਤਾ ਬੇ ਏਰੀਏ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਬੁਰੀ ਸਿਚੁਏਸ਼ਨ ਬਣੀ ਹੋਈ ਆ ਕਰੋਨਾ ਕਰਕੇ। ਈਵਨ ਸੈਂਟਾ ਕਲਾਰਾ ਕਾਉਂਟੀ ਨੇ ਤਾਂ ਇਹ ਵੀ ਕਿਹਾ, ਜੇ ਤੁਸੀਂ 150 ਮੀਲ ਤੋਂ ਬਾਹਰ ਜਾ ਕੇ ਆਏ ਆ, ਤੁਹਾਨੂੰ ਕੁਆਰੰਟਾਈਨ ਕਰਨਾ ਪੈਣਾ 14 ਦਿਨ ਦੇ ਲਈ। ਹੁੱਲੜਬਾਜ਼ੀ, ਖੱਪਖਾਨਾ ਨਹੀਂ ਕਰਨਾ ਚਾਹੀਦਾ। ਆਪਾਂ ਦੇਖਦੇ ਹਾਂ ਬਹੁਤ ਵਾਰੀ ਜਿਹੜੇ ਪ੍ਰੋਟੈਸਟ ਹੁੰਦੇ, ਉਹਨਾਂ 'ਚ ਹੁੰਦੇ ਬਲਕਿ ਪ੍ਰੋਟੈਸਟ ਨਹੀਂ, ਕਈ ਵਾਰ ਨਗਰ ਕੀਰਤਨਾਂ 'ਚ ਵੀ ਹੁੱਲੜਬਾਜ਼ੀ ਕਰਨਾ ਸ਼ੁਰੂ ਕਰ ਦਿੰਦੇ ਆ ਆਪਾਂ। ਤੋ ਉਹ ਨਹੀਂ ਹੋਣਾ ਚਾਹੀਦਾ ਹੈਗਾ। ਇਹ ਕੋਈ ਐਡੀ ਨਹੀਂ ਗੱਲ ਵੀ ਜਿੱਤ ਵਾਲੀ ਗੱਲ ਨਹੀਂ ਹੈਗੀ। ਇੱਕ ਤਰ੍ਹਾਂ ਨਾਲ ਦੁੱਖ ਵਾਲੀ ਗੱਲ ਆ ਵੀ ਕਿੰਨਾ ਧੱਕਾ ਹੋ ਰਿਹਾ ਤੇ ਆਪਣੇ ਬਜ਼ੁਰਗ ਜਿਹੜੇ ਆ ਸੜਕਾਂ ਦੇ ਉੱਤੇ ਜਿਹੜੇ ਸੁੱਤੇ ਪਏ ਹੈਗੇ ਆ। ਸੋ ਇੱਕ ਗੁੱਡ ਸਿਟੀਜ਼ਨ, ਚੰਗੇ ਸ਼ਹਿਰੀ ਹੋਣ ਦਾ ਆਪਾਂ ਨੂੰ ਸਬੂਤ ਦੇਣਾ ਚਾਹੀਦਾ ਆ। ਸੋ ਜੀ। ਇਹ ਧਿਆਨ ਰੱਖਿਓ। ਹੋਰ ਵੀ ਜੇ ਕੋਈ ਪ੍ਰਬੰਧਕ ਜਾਂ ਕੋਈ ਵੀ ਆਪਣਾ ਭੈਣ ਭਰਾ ਇਹਦੇ ਬਾਰੇ ਸਾਂਝੀ ਕਰਨਾ ਚਾਹੁੰਦਾ ਹੋਇਆ, ਉਹ ਜ਼ਰੂਰ ਸਾਨੂੰ ਕਾਲ ਕਰਕੇ ਦੱਸ ਦਿਓ। ਟੈਲੀਫੋਨ ਨੰਬਰ 408-272-5200 ਤੇ ਆਪਾਂ ਸਾਰੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸ਼ੇਅਰ ਕਰ ਦਾਂਗੇ, ਤਾਂ ਕਿ ਜਿਹੜਾ ਆ ਵੱਧ ਤੋਂ ਵੱਧ ਲੋਕ ਜਿਹੜੇ ਆ ਇਸ ਰੈਲੀ ਦੇ ਵਿੱਚ ਜਾ ਸਕਣ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਰਾਜਕਨਵੀਰ ਸਿੰਘ ਜੀ ਬੇਨਤੀ ਕਰਨੀ ਆ, ਚੋਰਾਂ ਦੀ ਭਰਮਾਰ ਬੜੀ ਆ। ਫੇਸਬੁੱਕ ਤੇ ਇਸ ਟਾਈਮ 25 ਤੋਂ ਵੱਧ ਜਿਹੜੇ ਆ ਚੋਰ, ਬਹੁਤੇ ਉਹਨਾਂ ਚੋਂ ਉਹ ਇਕੱਠੇ ਹੋ ਚੁੱਕੇ ਆ। ਕੋਈ ਸੇਵ ਫਾਰਮਰਸ, ਕੋਈ ਲੰਗਰ ਦੇ ਨਾਂ ਤੇ, ਕੋਈ ਕਿਸੇ ਦੇ ਨਾਂ ਤੇ ਪੈਸੇ ਇਕੱਠੇ ਕਰ ਰਿਹਾ। ਇੱਕ ਵੈਬਸਾਈਟ ਦਾ ਮੈਂ ਦੇਖਿਆ, ਉਹਨੇ $60,000 ਆਲਰੇਡੀ ਇਕੱਠਾ ਕਰ ਲਿਆ। ਸੋ ਜਿੰਨੇ ਵੀ ਆਰਗੇਨਾਈਜ਼ਰਸ ਹੈਗੇ ਆ ਇੰਡੀਆ ਦੇ ਵਿੱਚ, ਮੋਸਟਲੀ ਉਹਨੇ ਇਹ ਕਿਹਾ ਆ ਵੀ ਪੈਸੇ ਨਾ ਇਕੱਠੇ ਕਰੋ, ਸਾਨੂੰ ਪੈਸਿਆਂ ਦੀ ਜ਼ਰੂਰਤ ਨਹੀਂ। ਅਸੀਂ ਬਾਰ-ਬਾਰ ਜਿੰਨੇ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਬੇਨਤੀ ਕਰਦੇ, ਭਾਈ ਜੇ ਤੁਸੀਂ ਹੈਲਪ ਕਰਨੀ ਆ ਪੈਸਿਆਂ ਨਾਲ, ਤਾਂ ਆਪਣੇ ਪਿੰਡਾਂ ਦੇ ਵਿੱਚ ਹੈਲਪ ਕਰੋ। ਪਿੰਡਾਂ ਦੇ ਵਿੱਚ ਪਤਾ ਕਰੋ ਵੀ ਕਿਹੜਾ ਬੰਦਾ ਉੱਥੇ ਟਰਾਲੀਆਂ ਲੈ ਕੇ ਜਾ ਰਿਹਾ, ਕਿਹੜੀ ਸਮਾਨ ਦੀ ਜ਼ਰੂਰਤ ਆ। ਬਹੁਤ ਸਾਰੇ ਡਾਕਟਰਸ ਉਹਨਾਂ ਨੇ ਕੈਂਪ ਲਾਏ ਹੋ ਆ, ਉਹਨਾਂ ਨੂੰ ਦਵਾਈਆਂ ਦੀ ਜ਼ਰੂਰਤ ਆ। ਈਵਨ ਇੱਕ ਹੋਰ ਵੀ ਆਪਾਂ ਬੇਨਤੀ ਵੀ ਕਰਨੀ ਆ ਤੇ ਵਾਰਨਿੰਗ ਵੀ ਦੇਣੀ ਆ। ਬਹੁਤ ਸਾਰੇ ਜਿਹੜੇ ਕਾਮਰੇਡ ਆ, ਉਹਨਾਂ ਨੇ ਕਈ ਸਿੱਖ ਆਰਗੇਨਾਈਜੇਸ਼ਨ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਹੋਇਆ, ਖਾਸ ਕਰਕੇ ਖਾਲਸਾ ਏਡ ਨੂੰ। ਆਪਾਂ ਉਹਨਾਂ ਨੂੰ ਐਕਸਪੋਜ਼ ਵੀ ਕਰਾਂਗੇ ਜੇ ਬੰਦੇ ਨਾ ਬਣੇ। ਫੇਸਬੁੱਕ ਤੇ ਕਿਹੜੇ ਸ਼ਹਿਰ ਦੇ ਆ, ਤਾਂ ਕਿਹੜੇ ਉਹ ਕਿੰਨੇ ਸਾਲਾਂ ਤੋਂ ਸਿੱਖਾਂ ਦੇ ਉਲਟ ਜ਼ਹਿਰ ਘੁਲਦੇ ਰਹੇ ਆ। ਅੱਜ ਰਵੀ ਸਿੰਘ ਨੇ, ਜੋ ਖਾਲਸਾ ਏਡ ਦੇ ਆ, ਉਹਨੇ ਅਨਾਉਂਸ ਕੀਤਾ, ਸਾਨੂੰ ਕੋਈ ਪੈਸੇ ਦੀ ਜ਼ਰੂਰਤ ਨਹੀਂ ਹੈ, ਵੀ ਸਾਡੇ ਕੋਲ ਇਨਫ ਹੈਗਾ ਆ, ਜੇ ਹੋਇਆ ਉਹ ਦੱਸਣਗੇ। ਸੋ ਤੁਸੀਂ ਜਿਨ੍ਹਾਂ ਦੇ ਪਿੱਛੇ ਜਾਣਾ, ਜਿਹੜੇ BJP ਵਾਲਿਆਂ ਨੇ, ਜਿਹੜੇ IT ਸੈੱਲ ਆ, ਉਹਨਾਂ ਨੇ ਆਪਣੇ ਵੈਬਸਾਈਟ ਪੈਸੇ ਇਕੱਠੇ ਕਰਨ ਲਈ ਲਾਏ, ਉਹਨਾਂ ਦੀ ਇਨਵੈਸਟੀਗੇਟ ਕਰੋ, ਨਾ ਕਿ ਜਿਹੜੀਆਂ ਆਰਗੇਨਾਈਜੇਸ਼ਨ ਰੈਪੂਟੇਬਲ ਹੈਗੀਆਂ, ਜਿਨ੍ਹਾਂ ਦਾ ਪਤਾ ਹੈ ਵੀ ਕੰਮ ਕਰ ਰਹੀਆਂ। ਸੋ ਪਲੀਜ਼, ਇਹ ਜਿੱਦਾਂ ਰਾਜਕਨਵੀਰ ਸਿੰਘ ਜੀ, ਇੱਥੇ ਗੋ ਫੰਡ ਮੀ ਆਰਗੇਨਾਈਜੇਸ਼ਨ ਹੈਗੀ ਆ, ਇੰਡੀਆ ਦੇ ਵਿੱਚ ਮਿਲਾਪ ਕਰਕੇ ਆ, ਉੱਥੇ ਵੀ ਏਦਾਂ ਹੀ ਫੰਡਿੰਗ ਇਕੱਠੇ ਕਰਦੇ ਆ ਜੇ ਕਿਸੇ ਦੀ ਹੈਲਪ ਕਰਨੀ ਆ। ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ ਆ, ਉੱਥੇ ਇੱਕ ਮਕੈਨਿਕ ਦੀ ਜਿਹਦੀ ਮੌਤ ਹੋਈ ਆ, ਜਿਹੜਾ ਸੇਵਾ ਕਰਦਾ ਸੀ, ਜੀ। ਉਹਨੂੰ 10 ਲੱਖ ਰੁਪਈਆ ਮਿਲਾਪ, ਜਿਹੜਾ ਉੱਥੇ ਦਾ ਵੈਬਸਾਈਟ ਹੈਗਾ ਜਿੱਦਾਂ ਗੋ ਫੰਡ ਮੀ, ਉਹਨੇ ਉੱਥੇ ਇਕੱਠਾ ਹੋਇਆ, ਉਹ ਦੇ ਰਹੇ ਆ। ਇੱਥੇ ਵੀ ਮੈਂ ਦੇਖ ਰਿਹਾ ਵੀ ਇੱਕ ਕਿਸੇ ਨੇ ਪੇਜ ਸੈਟਅਪ ਕੀਤਾ ਆ, ਉੱਥੇ $10,000 ਤੋਂ ਵੱਧ ਹੋਇਆ। ਸੋ ਏਦਾਂ ਵੀ ਨਾ ਕਰੋ ਵੀ ਉਦਾਂ ਹੀ ਇਕੱਠੇ ਕਰੀ ਜਾਓ, ਹਨਾ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਆ। ਫਿਰ ਬਦਨਾਮੀ ਹੁੰਦੀ ਆ, ਪੈਸੇ ਖਾ ਗਏ, ਮੁੜ ਕੇ ਜਿਹਨਾਂ ਨੂੰ ਮਿਲ ਜਾਂਦੇ ਉਹ ਵੀ ਕਈ ਵਾਰੀ ਫਿਰ ਮੁੱਕਰ ਜਾਂਦੇ। ਬਹੁਤ ਪਿੰਡਾਂ 'ਚ ਤੁਸੀਂ ਅਲੱਗ-ਅਲੱਗ, ਇੱਕ ਐਗਜ਼ਾਮਪਲ ਦਿੰਦਾ, ਮੈਂ ਕੱਲ ਨਿਊਜ਼ ਪੜ੍ਹ ਰਿਹਾ ਸੀ, ਜਗਤਪੁਰ ਜੱਟਾਂ ਪਿੰਡ ਹੈਗਾ ਆ ਪੰਜਾਬ ਦੇ ਵਿੱਚ, ਉਸ ਪਿੰਡ ਦੇ ਇੱਥੇ ਵੀ ਬਹੁਤ ਰਹਿੰਦੇ ਹੈਗੇ ਆ। ਜੀ। ਉਹ ਪਿੰਡ ਨੇ ਇਹ ਕੀਤਾ ਵੀ ਅਸੀਂ ਪਿੰਨੀਆਂ ਬਣਾ ਕੇ ਜਿਹੜੀਆਂ ਆ ਨਾ, ਕੁਆਂਟਲਾਂ ਦੇ ਹਿਸਾਬ ਨਾਲ ਉੱਥੇ ਭੇਜਣੀਆਂ ਆ, ਵੀ ਠੰਡ ਹੈਗੀ ਆ।
ਹਰਿਆਣੇ ਦੇ ਵਿੱਚ ਇੱਕ ਕਿਸਾਨ ਨੇ 51 ਲੱਖ ਦੇ ਆਪਣੇ ਜਿਹੜੇ ਆ ਮੱਝਾਂ ਵੀ ਵੇਚਦੀਆਂ, ਕਹਿੰਦਾ ਵੀ ਮੈਂ ਸਾਰਾ ਆਪਣਾ ਖਾਣਾ ਪਾਣੀ ਇੱਥੋਂ ਤਿਆਰ ਕਰਕੇ ਲੈ ਜਾਣਾ ਆ। ਇੱਕ ਪਿੰਡ ਪੂਰਾ ਲੱਡੂ ਬਣਾਉਣ ਲੱਗਾ। ਸੋ ਹਰ ਕੋਈ ਆਪਣੀ ਆਪਣੀ ਬਿੱਤ ਅਨੁਸਾਰ ਲੱਗਾ ਹੋਇਆ ਹੈਗਾ। ਜਦੋਂ ਵੀ ਆਪਾਂ ਜਾਂਦੇ ਆ, ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਮੰਗਦੇ ਵੀ ਮੇਰੇ ਲਈ ਆਈਫੋਨ ਲਿਆਂਦਾ ਕਿ ਨਹੀਂ, ਤੁਸੀਂ ਘੱਟੋ ਘੱਟ ਇੰਨਾ ਕਹਿ ਦਿਓ, ਜਿਹਨੂੰ ਹੁਣ ਆਈਫੋਨ ਦਿੱਤਾ ਭਾਈ ਆਪਣਾ ਟਵਿੱਟਰ ਤੇ ਅਕਾਊਂਟ ਸੈਟਅਪ ਕਰ, ਤੇ ਜਿਹੜੇ ਜਦੋਂ ਅਸੀਂ ਰੋਜ਼ ਅਨਾਉਂਸ ਕਰਦੇ ਆ ਹੈਸ਼ਟੈਗ ਫਾਰਮਰਸ ਵਾਲਾ, ਤੇ ਉਹ ਪਾਓ ਤਾਂ ਕਿ ਟਵਿੱਟਰ ਦੇ ਉੱਤੇ ਕੈਂਪੇਨ ਚੱਲ ਸਕੇ। ਜਿਹੜੀ ਬੀਬੀ ਨੇ ਜਿਹੜੀ ਕੰਗਣਾ ਹੈਗੀ ਆ, ਉਹਨ ਆਪਣੀ ਮਾਤਾ ਦੀ ਬੇਇੱਜ਼ਤੀ ਕੀਤੀ ਸੀ, ਉਹਦੀ 2 ਮਿਲੀਅਨ ਫੋਲੋਇੰਗ ਆ। ਹੁਣ ਤੁਸੀਂ ਹਿਸਾਬ ਲਾ ਲਓ। ਸੋ ਆਪਾਂ ਨੂੰ ਇਹ ਹਰ ਫੀਲਡ ਦੇ ਉੱਤੇ ਅੱਗੇ ਜਾਣਾ ਪੈਣਾ ਆ। ਸੋ ਇਦਾਂ ਦੇ ਕੰਮਾਂ ਦੇ ਵਿੱਚ ਹਿੱਸਾ ਪਾਓ, ਨਾ ਕਿ ਬਿਨਾਂ ਕਿਸੇ ਗੱਲ ਤੋਂ ਇਮੋਸ਼ਨਲ ਹੋ ਕੇ ਜਿਹੜੇ ਪੈਸੇ ਲੋਕਾਂ ਨੂੰ ਦੇਈ ਜਾਓ। ਜੀ ਬਿਲਕੁਲ। ਸੋ ਧਿਆਨ ਰੱਖਣ ਦੀ ਜ਼ਰੂਰਤ ਆ। ਉੱਥੋਂ ਮੈਨੂੰ ਨਹੀਂ ਲੱਗਦਾ ਅਜੇ ਤੱਕ ਕਿਸੇ ਨੇ ਮੰਗ ਕੀਤੀ ਹੈਗੀ ਆ। ਸੋ ਬਾਰ-ਬਾਰ ਸਾਰੇ ਜਾਣੇ ਇਹੀ ਜਿਹੜੀ ਉਹ ਆਖ ਰਹੇ ਆ ਵੀ ਸਾਨੂੰ ਕਿਸੇ ਵੀ ਇੱਦਾਂ ਫੰਡਿੰਗ ਦੀ ਜਿਹੜੀ ਉੱਥੇ ਉਹਨਾਂ ਨੇ ਮੰਗ ਨਹੀਂ ਕੀਤੀ, ਪਰ ਕਿਉਂਕਿ ਇਹ ਹੁਣ ਇੱਕ ਆਮ ਜਿਹਾ ਹੀ ਚੱਲਣ ਜਿਹੜਾ ਹੋ ਗਿਆ ਆ, ਕੁਛ ਵੀ ਹੋ ਜਾਵੇ ਤੇ ਚਲੋ ਗੋਫੰਡਮੀ ਪੇਜ ਜਿਹੜਾ ਆ ਉਹ ਤਿਆਰ ਕਰ ਦਿੱਤਾ ਜਾਂਦਾ ਆ। ਲੋਕਾਂ ਦੀ ਭਾਵੁਕਤਾ ਦਾ ਜਿਹੜਾ ਇਸ ਤਰੀਕੇ ਦੇ ਨਾਲ ਗਲਤ ਫਾਇਦਾ ਕਈ ਜਿਹੜੇ ਲੋਕ ਨੇ ਉਹ ਚੱਕ ਲੈਂਦੇ ਨੇ। ਜਿਹੜੇ ਤਾਂ ਜੈਨੂਅਨ ਹੁੰਦੇ ਆ ਉਹ ਇੱਕ ਡਿਫਰੈਂਟ ਗੱਲ ਆ। ਤੇ ਨਾਲੇ ਇਹਦੇ ਵਿੱਚ ਇਹ ਵੀ ਦੇਖੋ ਨਾ ਵੀ ਇਹ ਜਿਹੜੀਆਂ ਗੋਫੰਡਮੀ ਤਾਂ ਹੋਰ ਆ, ਇਹਨਾਂ ਦਾ ਓਵਰਹੈਡ ਵੀ ਬੜਾ ਆ। ਇਹ ਜਿਹੜਾ ਤੁਸੀਂ ਲੈਣਾ, ਇਹਨਾਂ ਦੇ ਜਿੰਨੇ ਡਾਲਰ ਇਕੱਠੇ ਹੋਣੇ ਉਹਨਾਂ ਵਿੱਚੋਂ ਕਿੰਨੇ % ਹਿੱਸਾ ਜਿਹੜਾ ਇਹਨਾਂ ਨੇ ਖੁਦ ਜਿਹੜਾ ਉਹ ਰੱਖ ਲੈਣਾ ਹੁੰਦਾ ਆ। ਸੋ ਟਰਾਈ ਕਰੋ। ਹਰ ਇੱਕ ਜਾਣਾ ਕੋਈ ਨਾ ਕੋਈ ਜਿਹੜਾ ਆ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਜਾਣਦਾ ਹੈਗਾ ਆ, ਤੇ ਉਹਨਾਂ ਨੂੰ ਜਿਹੜਾ ਡਾਇਰੈਕਟ ਉੱਥੇ ਜਿਹੜੀ ਉਹ ਮਦਦ ਕਰਨ ਦੀ ਜਿਹੜੀ ਉਹ ਤਾਂ ਸਭ ਤੋਂ ਕੋਸ਼ਿਸ਼ ਹੈਰਾਨੀ ਦੀ ਕਰੋ। ਗੱਲ ਰਾਜਕਨਵੀਰ ਸਿੰਘ ਜੀ ਇਹ ਹੋ ਰਹੀ ਹੈ ਵੀ ਲੰਗਰ ਦੇ ਨਾਂ ਦੇ ਉੱਤੇ ਕਿੰਨੇ ਵੈਬਸਾਈਟ ਗੋਫੰਡਮੀ ਪੇਜ ਸੈੱਟ ਕੀਤੇ ਉਹ ਵੀ ਲੰਗਰ ਲਈ ਪੈਸੇ ਇਕੱਠੇ ਕਰਦੇ ਆ। ਉਹ ਕਿਸਾਨ ਤਾਂ ਕਹਿ ਰਹੇ ਵੀ ਜਿਹੜੀਆਂ ਅਸੀਂ ਟਰਾਲੀਆਂ ਭਰ ਕੇ ਲਏ ਅਸੀਂ ਤਾਂ ਖੋਲੀਆਂ ਨਹੀਂ ਹਜੇ। ਵੀ 6 ਲੋਕ 6 ਲੋਕ ਮਹੀਨੇ ਇੰਨਾ ਦਾ ਤਾਂ ਕੁ ਕਹਿੰਦੇ ਤਿਆਰ ਲੰਗਰ ਰਹੇ ਆ। ਅਸੀਂ ਨਾਲ ਲੈ ਕੇ ਆਏ ਆ, ਤੇ ਇਹ ਲੰਗਰ ਵਾਸਤੇ ਵਕਤ ਜਿਹੜਾ ਉਹ ਇਕੱਠਾ ਕਰੀ ਜਾਂਦੇ। ਚਲੋ ਨੋ ਡਾਊਟ ਜ਼ਰੂਰਤ ਆ ਹਰ ਇੱਕ ਦੀ ਮਦਦ ਜਿਹੜੀ ਉਹ ਕਰੋ। ਆਪੋ ਆਪਣੇ ਪਿੰਡਾਂ ਦੇ ਤਹਿਤ ਜਿਹੜੀ ਉਹ ਤੁਸੀਂ ਜਿਹੜੀ ਉਹ ਮਦਦ ਕਰੋ। ਜਿਹੜੀਆਂ ਟਰਾਲੀਆਂ ਵਾਲੇ ਤੁਹਾਨੂੰ ਜਾਣਦੇ ਆ ਗਏ ਨੇ ਉੱਥੇ, ਉਹਨਾਂ ਦੀ ਡਾਇਰੈਕਟ ਜਿਹੜੀ ਉਹ ਮਦਦ ਆ ਉਹ ਤੁਸੀਂ ਜਿਹੜੀ ਉਹ ਕਰ ਸਕਦੇ ਆ। ਸੋ ਆਈ ਥਿੰਕ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਆ ਇਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਉਹ ਵਾਪਰ ਰਿਹਾ ਆ। ਕਿਉਂਕਿ ਬਾਅਦ ਦੇ ਵਿੱਚ ਤਾਂ ਉਹਨਾਂ ਨੂੰ ਤਾਂ ਫਿਰ ਹੋਰ ਮੌਕਾ ਮਿਲ ਜਾਣਾ ਆ ਕੇ ਜੀ ਦੇਖੋ ਬਾਹਰੋਂ ਫੰਡਿੰਗ ਹੋ ਰਹੀ ਆ। ਇਹ ਜੀ ਸਾਰੇ ਜਿਹੜੇ ਆ ਪ੍ਰੋਟੈਸਟ ਦੀ ਉਹ ਤਾਂ ਆਲਰੇਡੀ ਰਾਹ ਜਿਹੜਾ ਜੀ ਉਹ ਲੱਭਦੇ ਨੇ ਵੀ ਉਹ ਪ੍ਰੋਟੈਸਟ ਨੂੰ ਜਿਹੜਾ ਬਦਨਾਮ ਜਿਹੜਾ ਉਹ ਕਰ ਸਕਣ। ਪਰ ਉਹਨਾਂ ਦਾ ਜਿਹੜਾ ਬਹੁਤਾ ਜਿਹੜਾ ਜ਼ੋਰ ਆ ਲੱਗਦਾ ਨਹੀਂ ਇਸ ਹਿਸਾਬ ਦੇ ਨਾਲ ਚੱਲਣਾ, ਕਿਉਂਕਿ ਇਸ ਟਾਈਮ ਦਿੱਲੀ ਚੌਂਹ ਚੁਫੇਰਿਓਂ ਘਿਰ ਰਹੀ ਹੈਗੀ ਆ। ਸੋ ਇਕੱਲੇ ਪੰਜਾਬ ਹਰਿਆਣੇ ਦੇ ਨਹੀਂ, ਰਾਜਸਥਾਨ ਤੋਂ, ਗੁਜਰਾਤ ਤੋਂ ਤੇ ਯੂਪੀ ਤੋਂ, ਇੱਥੋਂ ਦੇ ਵੀ ਜਿਹੜੇ ਕਿਸਾਨ ਆ ਜਿਹੜੇ ਆ ਉਹ ਇਸ ਟਾਈਮ ਪਹੁੰਚ ਰਹੇ ਹੈਗੇ ਨੇ। ਜੀ ਇੱਥੇ ਵੀ ਜਿੰਨੇ ਆਪਣੇ ਭੈਣ ਭਰਾ ਯੂਪੀ ਤੋਂ ਆ, ਹਰਿਆਣੇ ਤੋਂ ਆ, ਆਪਣੇ ਸਿੱਖ ਜਿਹੜੇ ਬਹੁਤ ਯੂਪੀ ਤੋਂ ਹੈਗੇ ਆ, ਰਾਜਸਥਾਨ ਤੋਂ ਆ, ਉਹਨਾਂ ਨੂੰ ਵੀ ਕਹੋ ਵੀ ਉੱਥੋਂ ਵੀ ਜਾ ਕੇ ਪ੍ਰੋਟੈਸਟ ਕਰੋ, ਕਿਉਂਕਿ ਇਹ ਜਿਹੜਾ ਰੂਲ ਆ ਨਾ ਸਾਰੇ ਇੰਡੀਆ 'ਚ ਲੱਗਣਾ ਸਾਰਿਆਂ ਤੇ। ਪੰਜਾਬ 'ਚ ਇਹ ਆ ਵੀ ਮੇਨ ਜਿਹੜਾ ਸਾਧਨ ਏ ਕਿਸਾਨੀ ਜਿਹੜੀ ਹੈਗੀ ਆ, ਤੇ ਹੋਰ ਸਟੇਟਾਂ ਦੇ ਵਿੱਚ ਜਿਹੜੇ ਬੜੀ ਮਿਨੋਰਟੀ 'ਚ ਹੈਗੇ ਆ। ਸੋ ਇਸ ਕਰਕੇ ਸਾਰਿਆਂ ਨੂੰ ਜਿਹੜਾ ਆ ਉਹ ਦੱਸੋ। ਦੂਸਰੇ ਨੰਬਰ ਤੇ ਜਿਹੜਾ ਇੰਟਰਨੈਸ਼ਨਲ ਮੀਡੀਆ ਬਹੁਤ ਵਧੀਆ ਖਬਰਾਂ ਕਰ ਰਿਹਾ। ਨਿਊਯਾਰਕ ਟਾਈਮ ਨੇ, ਵਾਲ ਸਟਰੀਟ ਜਰਨਲ ਨੇ, ਸਾਰਿਆਂ ਨੇ ਵਧੀਆ ਕੀਤੀ ਆ। CNN ਥੋੜੀ ਬਾਇਸਡ ਕੀਤੀ ਆ CNN ਨੇ ਖਬਰ। ਉਹਨਾਂ ਨੂੰ ਵੀ ਈਮੇਲਾਂ ਕਰਨੀਆਂ ਚਾਹੀਦੀਆਂ ਹੈਗੀਆਂ ਆ। ਸੋ ਇਸੇ ਤਰ੍ਹਾਂ ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੋਂ ਬਹੁਤ ਚਿੜੇ ਹੈਗੇ ਆ ਇੰਡੀਆ ਦੇ ਜਿਹੜੇ ਲੋਕ ਹੈਗੇ ਆ, ਖਾਸ ਕਰਕੇ ਉੱਥੇ ਦੇ ਪੋਲੀਟੀਸ਼ੀਅਨ ਆ। ਤੇ ਕਮਲਾ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਜਿਹੜੇ ਹੈਗੇ ਹੁਣ ਬਣਨਾ, ਜਿਨ੍ਹਾਂ ਨੇ ਸਹੁੰ ਚੱਕਣੀ ਆ, ਉਹਨਾਂ ਨੇ ਵੀ ਜਿਹੜੀ ਸਟੇਟਮੈਂਟ ਹੈਗੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਤੀ ਹੈਗੀ ਆ। ਜੀ, ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਇਸ ਟਾਈਮ ਵਾਪਰ ਰਿਹਾ ਹੈਗਾ ਆ। ਸੋ ਹਰ ਇੱਕ ਨੂੰ ਜਿਹੜੀ ਉਹ ਨਜ਼ਰ ਜਿਹੜੀ ਉਹ ਰੱਖਣੀ ਚਾਹੀਦੀ ਆ ਵੀ ਕੀ ਕੁਛ ਵਾਪਰ ਰਿਹਾ ਹੈਗਾ ਆ। ਤੇ ਬਾਕੀ ਆਪੋ ਆਪਣੇ ਪੱਧਰ ਦੇ ਉੱਤੇ ਜਿੱਦਾਂ ਵੀ ਤੁਸੀਂ ਮਦਦ ਕਰ ਸਕਦੇ ਆ ਉਹ ਜਿਹੜੀ ਉਹ ਤੁਸੀਂ ਕਰੋ। ਰਾਈਟ ਨਾਓ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ IT ਸੈੱਲ ਦੇ ਟਰੋਲ ਆ ਉਹਨਾਂ ਦੇ ਜਵਾਬ ਦੇਣਾ, ਉਹਦੇ ਉੱਤੇ ਜਿਹੜੇ ਪੰਜਾਬੀ ਆ ਉਹ ਇਸ ਟਾਈਮ ਲੱਗੇ ਹੋਏ ਨੇ। ਸੋ ਬਾਕੀ ਸਾਰੇ ਵੀ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਇਸ ਪਾਸੇ ਵੱਲ ਨੂੰ ਜਿਹੜਾ ਉਹ ਜਾਣ, ਤੇ ਉਹ IT ਸੈੱਲ ਨੂੰ ਜਿਹੜਾ ਉਹ ਨਾਲ ਦੇ ਨਾਲ ਜਿਹੜੇ ਉਹ ਜਵਾਬ ਦਿੱਤੇ ਜਾਣ ਵੀ ਕਿਹੜੀਆਂ ਜਿਹੜੀਆਂ ਉਹ ਆਪਣੇ ਕੋਲੋਂ ਹੀ ਮਨ ਘੜਤ ਜਿਹੜੀਆਂ ਗੱਲਾਂ ਆ ਉਹ ਮਾਰੀ ਜਾ ਰਹੇ ਆ। ਪਤਾ ਉਹਨਾਂ ਨੂੰ ਨਹੀਂ ਕੁਛ ਨਹੀਂ ਆ, ਤੇ ਗੱਲਾਂ ਜਿਹੜੀਆਂ ਇਸ ਪਾਸੇ ਨੂੰ ਕਰ ਰਹੇ ਆ। ਤੇ ਗੋਦੀ ਮੀਡੀਆ ਦੇ ਦੁਆਲੇ ਤੋਂ ਉੱਥੇ ਦੇ ਜਿਹੜੇ ਪ੍ਰੋਟੈਸਟਰ ਆ ਉਹ ਹੋਏ ਨੇ। ਇੱਕ ਹੋਰ ਵੱਡੀਆਂ ਗੱਲਾਂ ਜਿਹੜੀਆਂ ਇਸ ਟਾਈਮ ਆ ਉੱਥੇ ਸਰਕਾਰ ਦੇ ਦੁਆਰਾ ਇਹ ਪ੍ਰੋਟੈਸਟ ਨੂੰ ਫੇਲ ਕਰਨ ਦੀਆਂ ਜਿਹੜੀਆਂ ਸ਼ਰਾਰਤਾਂ ਆ ਉਹ ਕੀਤੀਆਂ ਜਾ ਰਹੀਆਂ। ਕੱਲ੍ਹ ਬੰਬ ਲਾਉਣ ਵਾਲਾ ਇੱਕ ਬੰਦਾ
ਇਹ ਇੱਕ ਵੀਡੀਓ ਬਹੁਤ ਜ਼ਿਆਦਾ ਜਿਹੜੀ ਵਾਇਰਲ ਚੱਲ ਰਹੀ ਸੀ ਤੇ ਖਬਰ ਇਹ ਵੀ ਆ ਰਹੀ ਆ ਵੀ ਇਸ ਟਾਈਮ ਬਹੁਤ ਸਾਰੇ ਜਿਹੜੇ ਆ ਉਹਨਾਂ ਨੇ ਬਹਿਰੂਪੀਏ ਜਿਹੜੇ ਆ ਸਿੱਖਾਂ ਦੇ ਜਿਹੜੇ ਸ਼ਕਲ ਵਾਲੇ ਕਹਿ ਸਕਦੇ ਆ ਵੀ ਪੱਗਾਂ ਬੰਨ੍ਹ ਕੇ ਦਾੜੀਆਂ ਰੱਖ ਕੇ ਉਹਨਾਂ ਨੂੰ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਵਾੜ ਦਿੱਤਾ ਆ। ਇਹ ਜਿਹੜੀ ਇਸ ਟਾਈਮ ਖਬਰ ਆ ਰਹੀ ਆ। ਸੋ ਵੀ ਬਹੁਤ ਜ਼ਿਆਦਾ ਜਿਹੜਾ ਸਤਰਕਤਾ ਦੇ ਨਾਲ ਜਿਹੜਾ ਉਹਨਾਂ ਨੂੰ ਕੰਮ ਜਿਹੜਾ ਉਹ ਕਰਨਾ ਪੈਣਾ ਹੈ। ਜਿਹੜੇ ਵੀ ਪ੍ਰੋਟੈਸਟਰ ਉੱਥੇ ਹੈਗੇ ਆ, ਜਿੱਥੇ ਵੀ ਤੁਸੀਂ ਰਾਤ ਗੁਜ਼ਾਰ ਰਹੇ ਆ, ਦੇਖੋ ਵੀ ਕੋਈ ਸ਼ਰਾਰਤ ਤਾਂ ਨਹੀਂ ਕਰ ਰਿਹਾ। ਜਿਹੜੇ ਲੋਕਾਂ ਨੂੰ ਤੁਸੀਂ ਜਿਹੜੇ ਉਹ ਨਹੀਂ ਜਾਣਦੇ ਹੁੰਦੇ, ਪਤਾ ਕਰੋ ਕੀ ਆ, ਕਿੱਦਾਂ ਆ, ਕਿਵੇਂ ਆ। ਸੋ ਆਈ ਨੋ ਪ੍ਰੋਟੈਸਟ ਦੇ ਵਿੱਚ ਲੱਖਾਂ ਹੀ ਲੋਕ ਜਿਹੜੇ ਉਹ ਸ਼ਾਮਲ ਹੁੰਦੇ ਆ, ਹਰ ਇੱਕ ਦਾ ਪਤਾ ਕਰਨਾ ਮੁਸ਼ਕਲ ਆ, ਪਰ ਇਰਦ ਗਿਰਦ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਜ਼ਰੂਰ ਧਿਆਨ ਰੱਖਣਾ ਆ ਵੀ ਕੋਈ ਸ਼ਰਾਰਤ ਜਿਹੜੀ ਉਹ ਨਾ ਕਰ ਜਾਵੇ। ਕਹਿੰਦੇ ਵੀ ਜਿੱਦਾਂ ਕੱਲ ਵੀ ਦੱਸਿਆ ਸੀ ਵੀ ਰੋੜੇ ਮਾਰਨ ਵਾਲਾ ਜਿਹੜਾ ਬੰਦਾ ਸੀਗਾ, ਉਹ ਤਾਂ ਉਹਨਾਂ ਨੇ ਪੈਸਿਆਂ ਦੇ ਉੱਤੇ ਲਿਆਂਦਾ ਸੀਗਾ ਤੇ ਉਹਦੇ ਕੋਲੋਂ ਜਿਹੜਾ ਉਹਨਾਂ ਨੇ ਇਸ ਤਰੀਕੇ ਨਾਲ ਕਰਵਾਇਆ ਸੀਗਾ। ਸੋ ਇਦਾਂ ਦੇ ਕੁਝ ਹੋ ਸਕਦੇ ਆ। ਕੋਈ ਪਤਾ ਨਹੀਂ, ਕੋਈ ਹਥਿਆਰਬੰਦ ਜਿਹੜਾ ਬੰਦਾ ਹੈ ਉਹ ਅੰਦਰ ਵੜ ਕੇ ਤੇ ਤੁਹਾਡੇ ਜਿਹੜੇ ਇਹਨਾਂ ਪ੍ਰੋਟੈਸਟ ਨੂੰ ਉਹ ਬਦਨਾਮ ਕਰੇ। ਤਾਂ ਗੋਦੀ ਮੀਡੀਆ ਤਾਂ ਇਸ ਟਾਈਮ ਅੱਖ ਲਾ ਕੇ ਬੈਠਾ ਆ ਵੀ ਕਿਸ ਤਰੀਕੇ ਦੇ ਨਾਲ ਬਸ ਇਹਨਾਂ ਦਾ ਜਿਹੜਾ ਉਹ ਫੇਲ ਕੀਤਾ ਜਾਵੇ, ਕਿਉਂਕਿ ਉਹਨਾਂ ਨੂੰ ਵੀ ਇੰਨਾ ਉਹਦੇ ਖਿਲਾਫ ਕੂੜ ਪ੍ਰਚਾਰ ਕਰਨ ਦੇ ਬਾਅਦ ਵੀ ਜਿਹੜੇ ਆ ਲੋਕ ਨੇ ਉਹ ਇਹਨਾਂ ਰੈਲੀਜ਼ ਦੇ ਨਾਲ ਆ, ਪ੍ਰੋਟੈਸਟਰਸ ਦੇ ਜਿਹੜੇ ਉਹ ਨਾਲ ਹੈਗੇ ਨੇ। ਸੋ ਉਹਨਾਂ ਵਾਲ ਜਿਹੜੇ ਆਪਣੇ ਸਿਰਾਂ ਦੇ ਪੱਟ ਰਹੇ ਨੇ ਵੀ ਪਤਾ ਨਹੀਂ ਅਸੀਂ ਜਿਹੜਾ ਉਹ ਕੁਝ ਵੀ ਕਰਨ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਪਾ ਰਹੇ। ਇਹ ਹੁਣ ਜਿਹੜੇ ਵੀ ਉੱਥੇ ਪ੍ਰੋਟੈਸਟ ਦੇ ਵਿੱਚ ਜੁੜੇ ਹੋਏ ਨੇ ਲੋਕ, ਉਹਨਾਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਕੋਈ ਵੀ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਜਿੱਦਾਂ ਹੀ ਪਤਾ ਲੱਗਦਾ ਆ, ਨਾਲ ਦੇ ਨਾਲ ਹੀ ਜਿਹੜਾ ਆ ਉਹਨਾਂ ਨੂੰ ਐਕਸਪੋਜ਼ ਜਿਹੜਾ ਉਹ ਕਰ ਦਿੱਤਾ ਜਾਵੇ। ਫੋਟੋ, ਵੀਡੀਓ, ਸਾਰਾ ਕੁਝ ਅੱਜ ਕੱਲ੍ਹ ਨਾਲ ਦੇ ਨਾਲ ਹਰ ਇੱਕ ਦੇ ਹੱਥ ਦੇ ਵਿੱਚ ਮੌਜੂਦ ਆ। ਸੋ ਉਹ ਚੀਜ਼ਾਂ ਬਹੁਤ ਲਾਜ਼ਮੀ ਜਿਹੜੀਆਂ ਉਹ ਹੈਗੀਆਂ ਨੇ। ਬਿਲਕੁਲ। ਇਹਦੇ ਬਾਰੇ ਡਿਟੇਲ ਦੇ ਵਿੱਚ ਅੱਜ ਜਿਹੜਾ ਦੁਪਹਿਰ ਨੂੰ 4 ਤੋਂ 5:30 ਵਜੇ ਵਾਲਾ ਸ਼ੋਅ ਹੁੰਦਾ ਆ, ਉਹਦੇ ਵਿੱਚ ਡਿਸਕਸ ਕੀਤਾ ਜਾਊਗਾ। ਸੋ ਆਪਾਂ ਹੁਣ ਕੁਛ ਕੁ ਲੋਕਲ ਜਿਹੜੀਆਂ ਖਬਰਾਂ USA 'ਚ ਕੀ ਕੁਝ ਵਾਪਰਿਆ ਉਹ ਸਾਂਝੀਆਂ ਕਰੀਏ। ਇੱਕ ਵਾਰੀ ਫੇਰ ਪ੍ਰੋਟੈਸਟ 'ਚ ਜਿੰਨੇ ਵੀ ਹਿੱਸਾ ਲੈਣ ਜਾ ਰਹੇ ਭਈ ਬਹੁਤ ਹੀ ਧਿਆਨ ਰੱਖੋ, ਮਾਸਕ ਵਗੈਰਾ ਪਾ ਕੇ ਕੋਈ ਜ਼ਰਾ ਵੀ ਜਿਹੜਾ ਆ ਕਰੋਨਾ ਨੂੰ ਭੁੱਲ ਨਾ ਜਾਇਓ। ਕੱਲ੍ਹ ਕੱਲ੍ਹ ਦੇ ਵਿੱਚ USA ਦੇ ਵਿੱਚ 2600 ਦੇ ਕਰੀਬ ਜਿਹੜੀਆਂ ਮੌਤਾਂ ਆ COVID-19 ਦੇ ਨਾਲ ਹੋਈਆਂ ਇੱਕ ਦਿਨ ਦੇ ਵਿੱਚ। 2,70,600 ਲੋਕ ਪੋਜ਼ਿਟਿਵ ਪਾਏ ਗਏ ਆ ਸਿਰਫ ਇੱਕ ਦਿਨ ਦੇ ਵਿੱਚ। ਯੂਬਾ ਸਿਟੀ ਸੈਕਟਰ ਏਰੀਏ ਦੇ ਵਿੱਚ 40 to 50% ਜਿਹੜੇ ਹੌਸਪੀਟਲ ਦੇ ਵਿੱਚ ਐਡਮਿਟ ਲੋਕ ਆ ਉਹ ਪੰਜਾਬੀ ਆ। ਉੱਥੇ ਦੇ ਡਾਕਟਰ ਆਪਾਂ ਨੂੰ ਦੱਸ ਰਹੇ ਆ। ਸੋ ਆਪਾਂ ਢਿੱਲ ਬਹੁਤ ਵਰਤੀ ਆ ਪਿਛਲੇ ਦਿਨਾਂ ਦੇ ਵਿੱਚ, ਵਿਆਹਾਂ 'ਚ, ਪਾਰਟੀਆਂ 'ਚ ਬਿਨਾਂ ਕਿਸੇ ਝਿਜਕ ਤੋਂ ਪਾਰਟੀਸਪੇਟ ਕਰਦੇ ਰਹੇ ਆ। ਸੋ ਹੁਣ ਇਹਦਾ ਰਿਜ਼ਲਟ ਆਉਣਾ ਜਿਹੜਾ ਸ਼ੁਰੂ ਹੋ ਗਿਆ। ਪਲੀਜ਼ ਬਹੁਤ ਹੀ ਕੇਅਰਫੁਲ ਰਹੋ। ਤੁਸੀਂ ਦੇਖੋ ਹੁਣ ਇਹ ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਆ ਜਦੋਂ ਕਰੋਨਾ ਸ਼ੁਰੂ ਹੋਈ ਸੀ ਉਦੋਂ ਵੀ ਇੰਨੀਆਂ ਨਹੀਂ ਸੀ ਜਿੰਨੀਆਂ ਹੁਣ ਕੱਲ੍ਹ ਦੀ ਜਿਹੜੀ ਨੰਬਰ ਆਏ ਹੈਗੇ ਆ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਜੀ ਬਿਲਕੁਲ। ਸੋ ਹਾਲਾਤ ਜਿਹੜੇ ਇਸ ਟਾਈਮ ਬਹੁਤੇ ਚੰਗੇ ਨਹੀਂ ਹੈਗੇ। ਇੱਕ ਲੀਕਡ ਜਿਹੜਾ ਦਸਤਾਵੇਜ਼ ਸੀਗਾ ਜੀ ਵਾਈਟ ਹਾਊਸ ਦਾ, ਉਸ ਦੇ ਵਿੱਚ ਕਹਿੰਦੇ ਵੀ ਉਹਦੇ ਮੁਤਾਬਕ ਪੂਰਾ ਅਮਰੀਕਾ ਹੀ ਇਸ ਟਾਈਮ ਹੌਟ ਸਪੌਟ ਜਿਹੜਾ ਆ ਉਹ ਬਣਿਆ ਪਿਆ ਆ। ਕਾਫੀ ਥਾਵਾਂ ਦੇ ਉੱਤੇ ਹਾਲਾਤ ਬੁਰੇ ਨੇ। 911 ਆਪਰੇਟਰਸ ਦੀ ਕੱਲ ਇੱਕ ਖਬਰ ਸੀ ਵੀ ਕਹਿੰਦੇ ਵੀ ਸਿਸਟਮ ਜਿਹੜਾ ਬ੍ਰੇਕਡਾਊਨ ਦੀ ਕਗਾਰ ਦੇ ਉੱਤੇ ਜਿਹੜਾ ਉਹ ਇਸ ਟਾਈਮ ਪਹੁੰਚਿਆ ਪਿਆ ਆ। ਉਤੋਂ ਕੈਲੀਫੋਰਨੀਆ ਦੇ ਵਿੱਚ ਹਸਪਤਾਲਾਂ ਦੇ ਵਿੱਚ ਦਾਖਲ ਹੋਣ ਵਾਲਿਆਂ ਦੀ ਸੰਖਿਆ ਤੇਜ਼ੀ ਦੇ ਨਾਲ ਉਸ ਦੇ ਵਿੱਚ ਉਛਾਲ ਜਿਹੜਾ ਉਹ ਹੋਇਆ। ਇਕੱਲੇ ਕੈਲੀਫੋਰਨੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਬਾਕੀ ਸੂਬਿਆਂ ਦੇ ਵਿੱਚ ਵੀ ਹਾਲਾਤ ਕਈ ਥਾਵਾਂ ਦੇ ਉੱਤੇ ਬਹੁਤੇ ਚੰਗੇ ਨਹੀਂ ਆ। ਇੰਨੀਆਂ ਮੌਤਾਂ ਜਦੋਂ ਇਹ ਕਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੀ ਹੋਇਆ ਸੀ ਉਦੋਂ ਇੰਨੀਆਂ ਮੌਤਾਂ ਨਹੀਂ ਸੀ ਰੋਜ਼ਾਨਾ ਜਿਹੜੀਆਂ ਇਸ ਦੇ ਕਰਕੇ ਹੋ ਰਹੀਆਂ ਜਿੰਨੀਆਂ ਇਸ ਮੌਕੇ ਦਸੰਬਰ ਦੇ ਵਿੱਚ ਆ। ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਛੁੱਟੀਆਂ ਦੇ ਦਿਨ ਜਿਹੜੇ ਉਹ ਆ ਰਹੇ ਨੇ। ਠੰਡ ਦਾ ਮਾਹੌਲ ਵੀ ਜਿਹੜਾ ਇਸ ਟਾਈਮ ਉਹ ਪੂਰਾ ਹੈਗਾ ਆ ਤੇ ਇਹ ਜਿਹੜੀ ਸਥਿਤੀ ਆ ਇਹ ਬੱਤਰ ਜਿਹੜੀ ਆ ਉਹ ਹੋ ਸਕਦੀ ਆ। ਹੁਣ ਥੈਂਕਸਗਿਵਿੰਗ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਟਰੈਵਲ ਕੀਤਾ ਆ। ਇਹ ਹੁਣ ਬਹੁਤ ਜ਼ਿਆਦਾ ਧਿਆਨ ਇਹਤਿਆਤ ਜਿਹੜਾ ਉਹ ਚੀਜ਼ ਮੰਗਦੀ ਆ ਕਿ ਜਦੋਂ ਸਰਜ ਆਉਂਦਾ ਹੁੰਦਾ ਆ ਤੇ ਇੱਦਾਂ ਦੀ ਕਿਸੇ ਵੀ ਛੁੱਟੀ ਤੋਂ ਬਾਅਦ 'ਚ ਜਿਹੜੇ ਉਸ ਤੋਂ ਬਾਅਦ ਕੁਛ ਵੀਕ ਬਾਅਦ ਫਿਰ ਖਬਰਾਂ ਆਉਂਦੀਆਂ ਵੀ ਇੰਨਾ ਜ਼ਿਆਦਾ ਜਿਹੜਾ ਵੱਧ ਗਿਆ। ਸੋ ਗੱਲ ਇਹ ਆ ਵੀ ਹਾਂ ਤੁਸੀਂ ਤੁਹਾਨੂੰ ਹੋ ਕੇ ਤੁਸੀਂ ਠੀਕ ਵੀ ਹੋ ਸਕਦੇ, ਪਰ ਉਹਨਾਂ ਲੋਕਾਂ ਬਾਰੇ ਸੋਚੋ ਜਿਹੜੇ ਨਹੀਂ ਠੀਕ ਹੋ ਸਕਦੇ। ਉਹਨਾਂ ਦੀ ਸਥਿਤੀ ਜਿਹੜੀ ਉਹ ਕੀ ਹੋਊਗੀ। ਹਸਪਤਾਲ ਦੇ ਵਿੱਚ ਉਹ ਓਨੇ ਹੀ ਬੈੱਡ ਹੈਗੇ ਨੇ ਜਿਹੜੇ ICU ਦੇ ਵਿੱਚ ਜਿੰਨੇ ਰਹਿ ਸਕਦੇ ਨੇ। ਬਾਅਦ ਦੇ ਵਿੱਚ ਤੁਸੀਂ ਜਾਓਗੇ ਫਿਰ ਕਹਿਣਾ ਜੀ ਸਾਡਾ ਇਲਾਜ ਜਿਹੜਾ ਉਹ ਨਹੀਂ ਹੋ ਰਿਹਾ। ਨਾ ਅਸੀਂ ਰਾਸ਼ਟਰਪਤੀ ਆ, ਨਾ ਸੁਣਨ ਵਾਲੇ ਰਾਸ਼ਟਰਪਤੀ ਆ, ਨਾ ਕੋਈ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਆ ਵੀ ਜਿਹਨੂੰ ਉਹਨਾਂ ਦੇ ਲਈ ਜਿਹੜਾ ਸਪੈਸ਼ਲ ਇਲਾਜ ਜਿਹੜਾ ਹੋਣਾ ਆ। ਬਾਕੀ ਫਿਰ ਆਮ ਲੋਕਾਂ ਦੇ ਵਾਂਗੂ ਹੀ ਜਿਹੜਾ ਆ ਉਸ ਦਾ
ਇਲਾਜ ਜਿਹੜਾ ਉਹ ਹੋਣਾ ਹੁੰਦਾ ਹੈ। ਸੋ ਇਹ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਆ। ਆਪਣੇ ਲਈ, ਆਪਣੇ ਪਰਿਵਾਰਾਂ ਦੇ ਲਈ ਜਿਹੜਾ ਆ ਉਹ ਦੇਖੋ ਬਹੁਤ ਸਾਰੇ ਜਿਹੜੇ ਆਪਣੇ ਇਸ ਟਾਈਮ ਸਰੋਤੇ ਸੁਣਨ ਵਾਲੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਇੱਕ ਕਹਿਰ ਬਣ ਕੇ ਜਿਹੜਾ ਉਹ ਟੁੱਟਿਆ ਹੈਗਾ ਆ। ਕਈ ਲੋਕ ਅਜੇ ਵੀ ਇਸ ਨੂੰ ਜਿਹੜਾ ਮਾੜਾ ਮੋਟਾ ਜਿਹੜਾ ਮੰਨੀ ਜਾਂਦੇ, ਪਰ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਜੀਅ ਜਿਹੜੇ ਆ ਕਈ ਜੀਅ ਕਈਆਂ ਦੇ ਪਰਿਵਾਰਾਂ ਦੇ ਜਿਹੜੇ ਇਸ ਦੇ ਕਰਕੇ ਕਹਿਰ ਦੇ ਕਰਕੇ ਚਲੇ ਗਏ। ਨੋ ਡਾਊਟ ਮੈਜੋਰਟੀ ਦੇ ਵਿੱਚ 90% ਤੋਂ ਵੱਧ ਲੋਕ ਜਿਹੜੇ ਇਸ ਦੇ ਵਿੱਚ ਬਚਦੇ ਨੇ। ਚਲੋ ਰੱਬ ਦਾ ਸ਼ੁਕਰ ਆ ਵੀ ਬਚਾ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਤਾਂ ਹੀ ਇਸ ਦੇ ਪ੍ਰਤੀ ਸੁਹਿਰਦਤਾ ਲੈਣੀ ਆ ਵੀ ਹਾਂ ਜੇ 90% ਮਰ ਰਹੇ ਆ ਤੇ ਫਿਰ ਆਪਾਂ ਸੁਹਿਰਦਤਾ ਜਿਹੜੀ ਰੱਖਣੀ ਆ। ਇੱਕ ਵੀ ਜਾਨ ਜਿਹੜੀ ਜਾਵੇ ਉਹ ਵੀ ਜਿਹੜੀ ਉਹ ਮਾੜੀ ਆ, ਜਿਹੜੀ ਉਹ ਬਚਾਈ ਜਾ ਸਕਦੀ ਹੁੰਦੀ। ਜੀ, ਅੱਜ ਯੂਰਪੀਅਨ ਯੂਨੀਅਨ ਜਿਹੜੀ ਆ ਉਹ ਪਹਿਲਾਂ ਖਾਸ ਕਰਕੇ ਯੂਕੇ ਪਹਿਲਾ ਮੁਲਕ ਬਣ ਗਿਆ ਜਿਨ੍ਹਾਂ ਨੇ ਫਾਈਜ਼ਰ ਤੇ ਜਿਹੜੀ ਦੂਸਰੀ ਕੰਪਨੀ ਹੈਗੀ ਆ ਉਹਨਾਂ ਨਾਲ ਰਲ ਕੇ ਜਿਹੜਾ ਵੈਕਸੀਨ ਤਿਆਰ ਕੀਤਾ ਗਿਆ ਉਸ ਨੂੰ ਅਪਰੂਵ ਕਰ ਦਿੱਤਾ ਹੈਗਾ। ਤੇ ਹੁਣ ਤੱਕ 14 ਲੱਖ ਲੋਕ ਪੂਰੇ ਵਰਲਡ ਵਾਈਡ ਕੋਰੋਨਾ ਵਾਇਰਸ ਦੇ ਨਾਲ ਮੌਤ ਦਾ ਸ਼ਿਕਾਰ ਹੋਏ ਹੈਗੇ ਆ। ਸੋ ਇਸ ਜਿਹੜਾ ਵੈਕਸੀਨ ਨੂੰ ਅਪਰੂਵ ਕਰਨ ਤੋਂ ਬਾਅਦ ਹੁਣ ਅਮਰੀਕਾ ਦੇ ਉੱਤੇ ਵੀ ਕਾਫੀ ਜਿਹੜਾ ਪ੍ਰੈਸ਼ਰ ਪੈ ਰਿਹਾ ਵੀ ਇੱਥੇ ਦੀ ਜਿਹੜੀ FDA ਆ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਟੀਕੇ ਨੂੰ ਅਪਰੂਵ ਕਰਨਾ ਚਾਹੀਦਾ ਹੈਗਾ ਆ। ਬਾਇਓਐਨਟੈਕ ਜਿਹੜੀ ਇਹ ਜਰਮਨ ਦੀ ਫਰਮ ਆ ਤੇ ਫਾਈਜ਼ਰ ਜਿਹੜੀ USA ਦੀ ਫਰਮ ਆ, ਦੋਨਾਂ ਨੇ ਰਲ ਕੇ ਹੀ ਇਹ ਜਿਹੜਾ ਟੀਕਾ ਬਣਾਇਆ ਹੈਗਾ ਵੈਕਸੀਨ। ਸਭ ਤੋਂ ਜ਼ਿਆਦਾ ਇਹਨੂੰ ਪ੍ਰੋਬਲਮ ਇਹੀ ਆ ਵੀ ਇਹਨੂੰ ਸਟੋਰ ਕਿੱਦਾਂ ਕਰਨਾ, ਮੂਵ ਕਿੱਦਾਂ ਕਰਨਾ। ਮਾਈਨਸ ਜਿਹੜਾ 98 ਫਾਰਨਹਾਈਟ ਡਿਗਰੀ ਟੈਂਪਰੇਚਰ 97 ਦੱਸ ਰਹੇ ਸੀ। ਤੇ ਕਹਿੰਦੇ ਵੀ ਜਿਹੜੇ ਵੱਡੇ ਹਸਪੀਟਲਸ ਆ ਉਹਨਾਂ ਦੇ ਕੋਲ ਤਾਂ ਇਦਾਂ ਦਾ ਸਾਰਾ ਕੁਝ ਹੈਗਾ ਆ, ਪਰ ਜਿਹੜੇ ਕਮਿਊਨਿਟੀ ਹਸਪੀਟਲਸ ਆ, ਜਿਹੜੇ ਫਾਰਮ ਟਾਊਨ ਆ, ਛੋਟੇ ਛੋਟੇ ਟਾਊਨ ਆ, ਉਹਨਾਂ ਦੇ ਵਿੱਚ ਜਿਹੜਾ ਇਹ ਕਾਫੀ ਹਾਰਡ ਹੋਊਗਾ ਵੀ ਕਿਸ ਤਰ੍ਹਾਂ ਜਿਹੜਾ ਆ ਇਸ ਨੂੰ ਸੇਵ ਕੀਤਾ ਜਾਵੇ ਤੇ ਟਰਾਂਸਪੋਰਟ ਕੀਤਾ ਜਾਵੇ। 95% ਇਫੈਕਟਿਵ ਹੈਗਾ ਇਹ ਵੈਕਸੀਨ। ਬ੍ਰਿਟੇਨ ਨੇ ਆਲਰੇਡੀ 40 ਮਿਲੀਅਨ ਡੋਜ਼ਸ ਜਿਹੜੀਆਂ ਇਸ ਦੀਆਂ ਆਰਡਰ ਕਰ ਦਿੱਤੀਆਂ ਹੈਗੀਆਂ। ਜੀ ਬਿਲਕੁਲ। ਸੋ ਉੱਥੇ ਤਾਂ ਯੂਰਪ ਦੇ ਵਿੱਚ ਤਾਂ ਅਪਰੂਵ ਹੋ ਗਿਆ ਆ। ਆਪਣੇ ਕੈਲੀਫੋਰਨੀਆ ਨੇ ਵੀ ਜਿਹੜਾ ਉਹ ਕਰ ਲਿਆ ਆ ਤੇ ਉਹਨਾਂ ਨੇ ਵੀ ਕਿਹਾ ਵੀ ਆਉਣਗੇ। ਫਾਈਜ਼ਰ ਦੀ ਜਿਹੜੀ ਆ ਤਕਰੀਬਨ ਮੈਨੂੰ ਲੱਗਦਾ FDA ਦੇ ਦੁਆਰਾ ਸ਼ਾਇਦ ਇਸ ਨੂੰ ਅਪਰੂਵ ਕਰ ਦਿੱਤਾ ਜਾਊਗਾ। ਫਿਰ ਮੋਡਰਨਾ ਵੀ ਲਾਈਨ ਦੇ ਵਿੱਚ ਹੀ ਆ, ਉਹਨਾਂ ਦੀ ਵੀ ਅਪਰੂਵਲ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ ਕੰਮ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਜਿਹੜਾ ਉਹ ਬਣਦਾ ਹੈਗਾ ਆ। ਉਧਰ ਜਿਹੜੀ ਇੰਡੀਆ ਦੇ ਵਿੱਚ ਬਣ ਰਹੀ ਸੀਗੀ ਇੱਕ ਜਿਹੜੀ ਉਹ ਕੰਪਨੀ ਨੇ ਉੱਥੇ ਮੈਨੂਫੈਕਚਰ ਜਿਹੜਾ ਕਰਨਾ ਆ, ਉਹ ਵੀ ਇਸ ਪਾਸੇ ਵੱਲ ਨੂੰ ਹੀ ਜਿਹੜਾ ਉਹ ਵੱਧ ਰਿਹਾ ਹੈਗਾ। ਸੋ ਭਾਈ ਧਿਆਨ ਜਿਹੜਾ ਉਹ ਰੱਖੋ ਕੀ ਜਿਹੜਾ ਆਉਣ ਵਾਲੇ ਸਮੇਂ 'ਚ ਬਣ ਰਿਹਾ ਆ। ਸੋ ਉਮੀਦ ਇਹੀ ਆ ਵੀ ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਤੇ ਜਾਂ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਜਿਹੜੀ ਵੈਕਸੀਨ ਆ ਉਹ ਲੋਕਾਂ ਤੱਕ ਹੌਲੀ ਜਿਹੜੀ ਪਹੁੰਚਣੀ ਆ ਉਹ ਸ਼ੁਰੂ ਹੋਵੇਗੀ। ਸੋ ਇਹ ਨਹੀਂ ਆ ਵੀ ਵੈਕਸੀਨ ਜੇ ਹੁਣ ਆ ਗਈ ਹੈ ਤੇ ਆਪਾਂ ਹੁਣ ਬਿਲਕੁਲ ਹੀ ਉਸ ਦੀ ਪਰਵਾਹ ਹੀ ਨਾ ਕਰੀਏ। ਵੈਕਸੀਨ ਨੇ ਵੀ ਤਾਂ ਹੀ ਜਿਹੜਾ ਕੰਮ ਕਰਨਾ ਹੈ ਜੇ ਤੁਹਾਨੂੰ ਹੋਣ ਤੋਂ ਪਹਿਲਾਂ ਲੱਗੀ ਹੋਵੇ ਵੈਕਸੀਨ ਤੇ ਤੁਹਾਡੇ ਅੰਦਰ ਜਿਹੜੇ ਉਸ ਨੂੰ ਲੜਨ ਦੀ ਸ਼ਕਤੀ ਜਿਹੜੀ ਉਸ ਦੇ ਵਿੱਚ ਵੱਧ ਜਾਂਦੀ ਹੈ। ਨੋ ਡਾਊਟ ਬਹੁਤ ਸਾਰੇ ਲੋਕ ਇਸ ਤੋਂ ਜਿਹੜਾ ਇਹਨਾਂ ਦਾ ਬਚਾਅ ਜਿਹੜਾ ਹੋ ਜਾਂਦਾ ਆ, ਪਰ ਆਪਾਂ ਇਹ ਨਹੀਂ ਆ ਵੀ ਪਰਵਾਹ ਹੀ ਜਿਹੜੀ ਉਹ ਨਾ ਕਰੀਏ। ਕਿਉਂਕਿ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਇਹ ਜਿਹੜੀ ਨਵੇਂ ਇਸ ਦੇ ਕਾਰਨ ਹੈਗੇ ਆ ਇਹਨੇ ਆਉਣ ਵਾਲੇ 10 ਸਾਲਾਂ ਤੱਕ ਕਿਸ ਤਰੀਕੇ ਦੇ ਨਾਲ ਤੁਹਾਡੇ ਰੈਸਪੀਟੇਰੀ ਆਰਗਨਸ ਦੇ ਉੱਤੇ ਕਿੰਨਾ ਭੈੜਾ ਅਸਰ ਜਿਹੜਾ ਜਤਾਉਣਾ ਆ ਉਹਦਾ ਪਤਾ ਨਹੀਂ ਆ। ਉਹ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗਣਾ ਸਾਈਡ ਇਫੈਕਟਾਂ ਦਾ, ਜਿਹੜੇ ਕਿੱਦਾਂ ਦੇ ਜਿਹੜੇ ਹੋਣੇ ਆ। ਨੋ ਡਾਊਟ ਹੁਣ ਤੁਸੀਂ ਠੀਕ ਆ, ਸਾਰਾ ਕੁਝ ਗੁੱਡ ਹੋ ਜਾਊਗਾ, ਪਰ ਇਹ ਨਹੀਂ ਆ ਨਾ ਵੀ ਆਉਣ ਵਾਲੇ 10 ਸਾਲਾਂ ਨੂੰ ਤੁਸੀਂ ਕਿੱਦਾਂ ਦੇ ਜਿਹੜੇ ਆ ਉਹ ਰਹਿਣੇ ਆ। ਆਪਣੇ ਜਿਹੜੇ ਮਨਜੀਤ ਕੌਰ ਜੀ ਕਹਿੰਦੇ ਮੈਂ ਫਰੰਟ ਲਾਈਨ ਵਰਕਰ ਹੈਗੀ ਆ, ਡਾਕਟਰੀਆਂ ਕਹਿੰਦੇ ਸਟਾਫ ਵਾਲੇ ਆ ਉਹ COVID-19 ਦੀ ਕੋਈ ਕੇਅਰ ਨਹੀਂ ਕਰ ਰਹੇ, ਹਾਲ ਬਹੁਤ ਬੁਰੇ ਆ ਹਸਪਤਾਲਾਂ ਦੇ ਵਿੱਚ। ਡਾਕਟਰ ਵੀ ਜਿਹੜੇ ਉਹ ਟੱਚ ਨਹੀਂ ਕਰ ਸਕਦੇ। ਫਿਰ ਤੁਹਾਨੂੰ ਪਤਾ ਹੈ ਵੀ PPE ਪਾ ਕੇ ਜਿਹੜਾ ਉਹ ਸਾਰਾ ਕੁਝ ਕਰਨਾ ਪੈਂਦਾ ਆ। ਤੇ ਫਿਰ ਹੁਣ ਤਾਂ ਆਪਾਂ ਪਰਿਵਾਰ ਦੇ ਵਿੱਚ ਬੈਠੇ ਆ, ਕੱਲ ਨੂੰ ਰੱਬ ਨਾ ਕਰੇ ਕਿਸੇ ਨੂੰ ਹੋ ਗਿਆ, ਹਸਪਤਾਲ 'ਚ ਦਾਖਲ ਹੋ ਗਿਆ ਤੇ ਉਹਨਾਂ ਨੇ ਮਿਲਣ ਵੀ ਨਹੀਂ ਦੇਣਾ। ਤੇ ਉਸ ਤੋਂ ਵੀ ਭੈੜੀ ਗੱਲ ਆ, ਰੱਬ ਨਾ ਕਰੇ ਜੇ ਕਿਸੇ ਦੀ ਮੌਤ ਹੋ ਗਈ ਤਾਂ ਉੱਥੇ ਉਹਨਾਂ ਨੇ ਅਖੀਰਲੇ ਮੌਕੇ ਉਹ ਬੰਦੇ ਨੇ ਇਕੱਲੇ ਨਹੀਂ ਮਰ ਜਾਣਾ। ਤੁਸੀਂ ਦੇਖੋ ਜਦੋਂ ਆਪਾਂ ਇੱਕ ਕੁਛ ਦਿਨ ਪਹਿਲਾਂ ਖਬਰ ਕੀਤੀ ਸੀ ਵੀ ਪਿੱਟ ਜਿਸ ਨੂੰ ਨਾਮ ਦੱਸਿਆ ਜਾ ਰਿਹਾ ਸੀਗਾ ਵੀ ਜਿਹਦਾ ਪਤਾ ਹੈ ਵੀ ਉਹ ਬੰਦੇ ਨੇ ਬਚਣਾ ਨਹੀਂ ਆ, ਉਹ ਹਸਪਤਾਲ ਵਾਲੇ ਉਸ ਨੂੰ ਉਸ ਬੈੱਡ ਦੇ ਉੱਤੇ ਜਿਹੜੇ ਉਹ ਪਾ ਦਿੰਦੇ ਸੀਗੇ। ਸੋ ਇਦਾਂ ਦੇ ਹਾਲਾਤ ਕਿਸੇ ਦੇ ਵੀ ਪਰਿਵਾਰ ਦੇ ਵਿੱਚ ਨਾ ਵਾਪਰਨ, ਇਸ ਲਈ ਆਪਾਂ ਪਰਹੇਜ਼ ਜਿਹੜਾ ਆ ਉਹ ਜ਼ਰੂਰ ਕਰੀਏ। ਹੁਣ ਮਾਸਕ ਦੇ ਨਾਲ ਇਹ ਆ ਵੀ ਜੇ ਮੈਂ ਨਹੀਂ ਮਾਸਕ ਪਾਇਆ, ਆਪਾਂ ਸਾਰੇ ਜਣੇ ਇਕੱਠੇ ਬੈਠੇ ਆ, 2 ਜਣੇ ਗੱਲ ਕਰ ਰਹੇ ਆ, ਜੇ ਮਾਸਕ ਨਾ ਪਾਇਆ ਹੋਵੇ ਤਾਂ ਤੁਸੀਂ ਜਿਹੜਾ ਆ ਕੋਵਿਡ ਨੂੰ ਕੰਟਰੈਕਟ ਕਰਨ ਦੇ ਚਾਂਸ 70% ਆ। ਜੇ ਦੋਨਾਂ ਜਣਿਆਂ ਨੇ ਮਾਸਕ ਪਾਇਆ ਹੋਵੇ ਤਾਂ 1.5% ਚਾਂਸ ਜਿਹੜੀ ਪ੍ਰੋਬੇਬਿਲਿਟੀ ਕਿੰਨੀ ਜ਼ਿਆਦਾ ਜਿਹੜੀ ਆ ਉਹ ਘਟ ਜਾਂਦੀ ਹੈ। ਸੋ ਇੰਨਾ ਕੁ ਕਰਨ ਦੇ ਨਾਲ
ਆਪਾਂ ਆਪਣਾ ਆਮ ਕੰਮਕਾਰ ਆ ਉਹ ਵੀ ਕਰੀ ਜਾ ਸਕਦੇ ਹਾਂ ਤੇ ਇਸ ਦਾ ਜਿਹੜਾ ਪਰਹੇਜ਼ ਆ ਇਸ ਤੋਂ ਜਿਹੜਾ ਬਚਾਅ ਵੀ ਜਿਹੜਾ ਖੁਦ ਦਾ ਉਹ ਕਰ ਸਕਦੇ ਹੈਗੇ ਆ। ਬਿਲਕੁਲ, ਯੂਬਾ ਸਿਟੀ ਸੈਕਟਰ ਏਰੀਏ ਦੇ ਵਿੱਚ ਜਿਹੜੇ ਡਾਕਟਰਸ ਆ 12-12 ਘੰਟੇ ਕੰਮ ਕਰ ਰਹੇ ਆ ਤੇ ਉਹਨਾਂ ਦੇ ਕੋਲ ਆਈਸੀਯੂ ਜਿਹੜੇ ਹੈਗੇ ਆ ਬੈੱਡ ਆਈਸੀਯੂ ਦੇ ਵਿੱਚ ਉਹ ਖਤਮ ਆ। ਤੇ ਸੋ ਹ ਤੇ ਪਲੀਜ਼ ਹਰ ਤੇ ਹਰਜੋਤ ਸਿੰਘ ਜੀ ਤੁਸੀਂ ਹੁਣ ਦੇਖੋ ਵੀ ਪਿਛਲੇ 8-9 ਮਹੀਨਿਆਂ ਤੋਂ ਡਾਕਟਰ, ਫਰੰਟਲਾਈਨ ਵਰਕਰ, ਨਰਸਿਸ ਉਹ ਬੱਸ ਹੋਈ ਪਈ ਆ ਉਹਨਾਂ ਦੀ। ਉਹ ਮੈਂਟਲੀ ਬ੍ਰੇਕਡਾਊਨ ਦੇ ਉੱਤੇ ਕਗਾਰ ਦੇ ਉੱਤੇ ਪਹੁੰਚੇ ਪਏ ਆ। ਕੱਲ ਨੂੰ ਕਹਿਣ ਵੀ ਨਹੀਂ ਜੀ ਅਸੀਂ ਨਹੀਂ ਕਰਦੇ ਕੰਮ ਤੇ ਫਿਰ ਜਿਹੜੇ ਬਿਮਾਰ ਲੋਕਾਂ ਨੂੰ ਸਾਂਭੂਗਾ ਕੌਣ? ਉਹ ਭਾਈ ਉਹਨਾਂ ਦੀ ਸੋਚ ਲਓ ਵੀ ਉਹਨਾਂ ਦਾ ਵੀ ਜੀਵਨ ਆ, ਉਹਨਾਂ ਦਾ ਵੀ ਪਰਿਵਾਰ ਆ। ਉਹ ਕਿੰਨੇ ਤੇ ਜੀ ਉਹਨਾਂ ਵੀ ਆਪਣੇ ਪਰਿਵਾਰ 'ਚ ਜਾਣਾ ਹੁੰਦਾ ਬਿਲਕੁਲ। ਬਿਲਕੁਲ ਉਹਨਾਂ ਨੇ ਵੀ ਜਾਣਾ ਫਿਰ ਨਹੀਂ ਤਾਂ ਇਕੱਲੇ ਰਹਿਣਾ ਪੈਣਾ, ਕਿਸੇ ਨੇ ਗਰਾਜ ਦੇ ਵਿੱਚ ਸੌਣਾ, ਕਿਸੇ ਨੇ ਕਿਤੇ ਸੌਣਾ, ਕਿਸੇ ਨੇ ਮਿਲਣਾ ਨਹੀਂ, ਕਿਸੇ ਨੇ ਕੁਛ ਨਹੀਂ ਕਰਨਾ। ਸੋ ਤੁਸੀਂ ਉਹਨਾਂ ਦੇ ਹੀ ਪੱਖ ਤੋਂ ਜਿਹੜਾ ਉਹ ਸੋਚ ਕੇ ਦੇਖੋ ਕੀ ਜਿਹੜੇ ਹਾਲਾਤ ਆ ਉਹ ਬਣ ਰਹੇ ਆ। ਰੋਜ਼ਾਨਾ ਇੰਨੀ ਜ਼ਿਆਦਾ ਜਿਹੜੀ ਆ ਉਹ ਮੌਤ ਨੂੰ ਜਾਂ ਇੰਨੇ ਕਹਿਰ ਨੂੰ ਜਿਹੜਾ ਉਹ ਦੇਖਣਾ, ਮੈਂਟਲ ਟੋਲ ਜਿਹੜਾ ਬਹੁਤ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਜਿਹੜਾ ਉਹ ਪੈਂਦਾ। ਇਹਨਾਂ ਨੇ ਛੱਡ ਜਾਣਾ ਬਾਅਦ ਦੇ ਵਿੱਚ ਕੰਮਾਂ ਨੂੰ ਤੇ ਬਾਅਦ ਦੇ ਵਿੱਚ ਹੋਰ ਜਿਹੜੀਆਂ ਬਿਮਾਰੀਆਂ ਦੇ ਲਈ ਫਿਰ ਆਪਾਂ ਤਰਸਣਾ ਵੀ ਹਾਏ ਕੋਈ ਇਲਾਜ ਕਰਨ ਵਾਲਾ ਆਪਾਂ ਨੂੰ ਜਿਹੜਾ ਉਹ ਲੱਭਦਾ ਨਹੀਂ ਆ। ਫਿਰ ਦੇਖੋਗੇ ਵੀ ਆਪਾਂ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਣਾ। ਸੋ ਪਲੀਜ਼ ਆਪਾਂ ਸਾਰੇ ਜਾਣੇ ਇਸ ਚੀਜ਼ ਨੂੰ ਜਿਹੜੀ ਸਥਿਰਤਾ ਦੇ ਨਾਲ ਜਿਹੜਾ ਉਹ ਲਈਏ। ਇੱਕ change.org ਦੇ ਉੱਤੇ ਵੀ ਜਿਹੜੀ ਹਰਜੋਤ ਸਿੰਘ ਜੀ ਫਾਰਮਰ ਐਕਟ ਨੂੰ ਲੈ ਕੇ ਪਟੀਸ਼ਨ ਸੀ, ਉਸ ਦੇ ਵਿੱਚ ਵੀ ਇੱਕ ਥਾਂ ਦੇ ਉੱਤੇ ਖਬਰ ਜਿਹੜੀ ਉਹ ਸੁਣਨ ਨੂੰ ਮਿਲੀ ਸੀਗੀ ਵੀ ਹਾਂਜੀ ਵੀ ਇਹਨਾਂ ਨੇ ਕਿਸੇ ਜਿਹੜੇ ਡਾਲਰ ਲੈਣੇ ਸ਼ੁਰੂ ਕੀਤੇ ਆ। ਸੋ ਉਹਨਾਂ ਨੇ ਅਪਡੇਟ ਕੀਤਾ ਵੀ ਡੋਨੇਟ ਨਾ ਕਰੋ, ਇਸ ਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਉਹ ਸਾਈਨ ਆਪਾਂ ਨੂੰ ਚਾਹੀਦੇ ਹੈਗੇ ਨੇ। ਸੋ ਜਿਹੜੇ ਕਹਿ ਲਓ ਵੀ ਲੁੱਟਣ ਵਾਲੇ ਆ ਉਹ ਤਰੀਕਾ ਜਿਹੜਾ ਕਈ ਤਰੀਕੇ ਦਾ ਜਿਹੜਾ ਉਹ ਲੱਭ ਲੈਂਦੇ ਹੁੰਦੇ ਨੇ। ਸੋ ਬਚ ਕੇ ਜਿਹੜਾ ਉਹ ਤੁਸੀਂ ਰਹੋ। ਜਿਹੜੇ change.org ਦੇ ਉੱਤੇ ਆ ਉਹ ਪਟੀਸ਼ਨ ਨੂੰ ਕਹਿ ਲਓ ਵੀ ਜ਼ਿਆਦਾ ਲੋਕਾਂ ਤੱਕ ਦਿਖੇ, ਇਸ ਲਈ ਉਹ change.org ਵਾਲੇ ਜਿਹੜੇ ਡਾਲਰ ਆ ਉਹ ਲਈ ਜਾ ਰਹੇ ਆ ਵੀ ਹਾਂ ਜੀ ਜ਼ਿਆਦਾ ਹੈਰਾਨੀ ਦੀ ਪ੍ਰਮੋਟ ਗੱਲ ਕਰਾਂਗੇ। ਤਾਂ ਰਾਜਕਰਮਜੀਤ ਸਿੰਘ ਜੀ ਇਹ ਆ ਵੀ ਮੈਂ ਦੇਖ ਰਿਹਾ ਵੀ ਲੰਗਰ ਦੇ ਨਾਂ ਤੇ ਵੈਬਸਾਈਟ ਉਹ ਸੈੱਟ ਕੀਤੇ ਉਹ ਅਕਾਊਂਟ। ਲੰਗਰ ਦੇ ਨਾਂ ਤੇ ਮੈਂ ਪੈਸੇ ਇਕੱਠੇ ਕਰਤਾ ਕੋਈ ਨਹੀਂ ਦੇਖਿਆ। ਹਾਂ, ਬਿਲਡਿੰਗ ਲਈ ਗੁਰਦੁਆਰਾ ਸਾਹਿਬ ਦੀ, ਸਕੂਲ ਲਈ, ਹੋਰ ਓਦਾਂ ਦੇ ਕੰਮਾਂ ਲਈ ਤਾਂ ਆਪਾਂ ਦੇਖਿਆ ਹਨਾ। ਲੰਗਰ ਤਾਂ ਗੁਰਦੁਆਰਾ ਸਾਹਿਬ 'ਚ ਵੈਸੇ ਨਹੀਂ ਮੁੱਕਦਾ, ਇੰਨੇ ਹੀ ਹੁੰਦੇ ਆ। ਤੇ ਸੋ ਪਲੀਜ਼ ਜਿਹੜੇ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਉਹ ਕੱਲਾ ਜਾ ਕੇ ਨਾ GoFundMe ਤੇ ਜਾ ਕੇ ਚੈੱਕ ਕਰੋ ਤੇ ਉਹਨਾਂ ਨੂੰ ਰਿਪੋਰਟ ਕਰੋ। ਕਹਿੰਦੇ ਜੇ 100 ਉਹਨਾਂ ਦੀ ਰਿਪੋਰਟ ਹੋ ਜਾਏ ਤੇ ਉਹਨੀ ਬਲੌਕ ਕਰ ਦੇਣਾ ਆ ਤੇ ਉਹ ਜਿਨ੍ਹਾਂ ਨੇ ਪੈਸੇ ਡੋਨੇਟ ਕੀਤੇ ਉਹਨਾਂ ਨੂੰ ਵਾਪਸ ਚਲ ਜਾਣੇ। ਸੋ ਪਲੀਜ਼ ਇਹ ਘੱਟੋ ਘੱਟ ਇਹ ਕੰਮ ਤਾਂ ਕਰ ਸਕਦੇ ਨਾ ਆਪਾਂ। ਜੀ ਬਿਲਕੁਲ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਨੂੰ ਜੇ ਵੱਧਦੇ ਯੂਬਾ ਜਾਈ ਸਿਟੀ ਦੀ ਇੱਕ ਵਾਰੀ ਫੇਰ ਮੈਂ ਅਪਡੇਟ ਕਰਦਾ ਜਾਵਾਂ ਰਾਜਕਨਵੀਰ ਸਿੰਘ ਜੀ। ਅੱਜ ਫੌਕਸ 40 ਚੈਨਲ ਜਿਹੜਾ ਆ ਉਹਨ ਰਿਪੋਰਟਿੰਗ ਕੀਤੀ ਆ। ਕਹਿੰਦੇ ਵੀ ਯੂਬਾ ਸਿਟੀ, ਸਟਰ ਕਾਉਂਟੀ ਪੂਰੇ USA ਦੇ ਵਿੱਚ ਜੇ ਨੰਬਰ ਵਾਈਜ਼ ਦੇਖਿਆ ਜਾਵੇ, ਪਰਸੈਂਟ ਵਾਈਜ਼ ਤੇ ਸਭ ਤੋਂ ਜ਼ਿਆਦਾ ਕੇਸ ਉੱਥੇ ਆ ਰਹੇ ਆ। ਅਨਫੋਰਚੂਨੇਟ ਪਾਰਟ ਇਹ ਵੀ ਆ ਵੀ ਆਪਣੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਯੂਬਾ ਸਟਰ ਕਾਉਂਟੀ 'ਚ ਰਹਿੰਦੀ ਆ। ਕਹਿੰਦੇ ਕੱਲੇ ਸੋਮਵਾਰ ਨੂੰ 238 ਕੇਸ ਉੱਥੇ ਆਏ ਹੈਗੇ ਆ ਤੇ ਸਿਰਫ 2 ਹੀ ਹਸਪੀਟਲ ਹੈਗੇ ਆ ਉੱਥੇ, ਐਡਵੈਂਟਿਸ ਹੈਲਥ ਤੇ ਰਾਈਡ ਆਊਟ, ਤੇ ਉਹਨਾਂ ਦੇ ICU ਜਿਹੜੇ ਹੈਗੇ ਆ ਬੈੱਡ ਉਹ ਸਾਰੇ ਫੁੱਲ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਵੀ ਭਾਈ ਬਚ ਕੇ ਸਾਰੇ ਜਿਹੜੇ CDC ਦੇ ਰੂਲਸ ਆ ਉਹਨੂੰ ਫੋਲੋ ਕਰੋ। ਜੇ ਕੋਈ ਬਿਮਾਰ ਆ ਬਾਹਰ ਨਾ ਜਾਓ, ਘਰੇ ਹੀ ਜਿਹੜਾ ਇਲਾਜ ਕਰੋ। ਆਪਾਂ ਟਰਾਈ ਕਰਾਂਗੇ ਡਾਕਟਰ ਨੂੰ ਫੇਰ ਦੁਬਾਰਾ ਕੀ ਲਿਆਉਣ ਲਈ। ਪਹਿਲਾਂ ਕਈ ਵਾਰੀ ਆਪਾਂ ਲੈ ਕੇ ਆਏ ਆ ਤਾਂ ਕਿ ਜਿਹੜੇ ਲੋਕ ਆ ਆਪਣੇ ਸਰੋਤੇ ਆ ਹੋਰ ਕੇਅਰਫੁਲ ਰਹਿਣ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਇੱਕ ਇਰਾਨੀਅਨ ਸਾਇੰਟਿਸਟ ਜਿਹੜੀ ਉਸ ਦੇ ਨਿਊਕਲੀਅਰ ਪ੍ਰੋਗਰਾਮ ਦੇ ਨਾਲ ਜੁੜਿਆ ਹੋਇਆ ਸੀ, ਉਸ ਨੂੰ ਅਸੈਸੀਨੇਟ ਉਸ ਨੂੰ ਜਿਹੜਾ ਉਹ ਮਾਰ ਮੁਕਾਇਆ ਗਿਆ ਸੀ। ਅੱਜ ਇੱਕ US ਐਡਮਿਨਿਸਟ੍ਰੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਜਿਹੜਾ ਇਹ ਦੱਸਿਆ ਹੈ ਵੀ ਇਜ਼ਰਾਈਲ ਦਾ ਇਸ ਦੇ ਪਿੱਛੇ ਜਿਹੜਾ ਉਹ ਹੱਥ ਸੀਗਾ। ਪਰ ਉਹਨਾਂ ਨੇ ਇਸ ਦੇ ਬਾਰੇ ਹੋਰ ਜਾਣਕਾਰੀ ਜਿਹੜੀ ਹੈ ਦੇਣ ਤੋਂ ਇਨਕਾਰ ਜਿਹੜਾ ਉਹ ਕੀਤਾ, ਪਰ ਉਹਨਾਂ ਨੇ ਇਸ਼ਾਰਾ ਜਿਹੜਾ ਆ ਇਜ਼ਰਾਈਲ ਵੱਲ ਨੂੰ ਜਿਹੜਾ ਉਹ ਕੀਤਾ ਸੀ। ਇਹ ਉਹਨਾਂ ਨੇ ਨਹੀਂ ਦੱਸਿਆ ਵੀ ਕੀ US ਦੀ ਸਰਕਾਰ ਨੂੰ ਇਹ ਪਤਾ ਸੀਗਾ ਵੀ ਇਹ ਹਮਲਾ ਆ ਉਹ ਕੀਤਾ ਜਾ ਰਿਹਾ ਹੈਗਾ ਜਾਂ ਉਹਨਾਂ ਦਾ ਕੋਈ ਉਸ ਦੇ ਵਿੱਚ ਸਪੋਰਟ ਸੀਗੀ ਜਾਂ ਨਹੀਂ ਸੀਗੀ। ਪਰ ਇਹ ਉਹਨਾਂ ਨੇ ਜਿਹੜਾ ਆ ਉਹ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਵੀ ਇਰਾਨੀਅਨ ਜਿਹੜਾ ਨਿਊਕਲੀਅਰ ਸਾਇੰਟਿਸਟ ਆ ਉਸ ਨੂੰ ਮਾਰਨ ਦੇ ਪਿੱਛੇ ਇਜ਼ਰਾਈਲ ਦਾ ਜਿਹੜਾ ਉਹ ਹੱਥ ਸੀ। ਮੋਸ਼ੀਨ ਫਕੀਰੇਜ਼ਾਦ ਜਿਹੜਾ ਆ ਉਹ ਉਹਨਾਂ ਦਾ ਜਿਹੜਾ ਨਾਮ ਸੀ। ਬੀਤੇ ਸ਼ੁੱਕਰਵਾਰ ਜਿਹੜੀ ਆ ਉਸ ਦੀ ਮੌਤ ਹੋਈ ਸੀ। ਇਜ਼ਰਾਈਲ ਦੀਆਂ ਅੱਖਾਂ ਦੇ ਵਿੱਚ ਉਹ ਲੰਮੇ ਚਿਰ ਤੋਂ ਹੀ ਜਿਹੜਾ ਉਹ ਟਾਰਗੇਟ ਦੇ ਵਜੋਂ ਜਿਹੜਾ ਉਸ ਨੂੰ ਦੇਖਿਆ ਜਾ ਰਿਹਾ ਸੀ। ਇਰਾਨ ਨੇ ਉਸੇ ਟਾਈਮ ਹੀ ਇਜ਼ਰਾਈਲ ਦੇ ਉੱਤੇ ਇਹ ਦੋਸ਼ ਲਾਇਆ ਸੀਗਾ ਵੀ ਉਹਨਾਂ ਨੇ ਇਹ ਹਮਲਾ ਜਿਹੜਾ ਉਹ ਕੀਤਾ ਹੈਗਾ, ਵੀ ਮਸਾਦ ਨੇ ਜਿਹੜੀਆਂ ਆ ਇਸ ਨੂੰ ਜਿਹੜਾ ਉਹ ਮਾਰ ਮੁਕਾਇਆ ਹੈਗਾ ਆ। ਜੀ।
ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਆ, ਉਹਨਾਂ ਨੇ ਇਹ ਕਿਹਾ ਆ ਵੀ ਉਹਨਾਂ ਨੇ ਐਡਮਿਟ ਕੀਤਾ ਆ ਵੀ ਜਿਹੜੇ ਡੈਮੋਕ੍ਰੇਟਸ ਆ, ਉਹ ਰੂਰਲ ਜਿਹੜਾ ਪੇਂਡੂ ਏਰੀਆ ਆ, ਪੇਂਡੂ ਅਮਰੀਕਾ ਆ, ਉਸ ਨੂੰ ਭੁੱਲ ਗਏ ਸੀ। ਪਰ ਇੱਕ ਚੰਗੀ ਗੱਲ ਹੋਈ ਆ ਵੀ ਮੈਂ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਨੂੰ ਹਰਾਤਾ ਆ ਤੇ 4 ਸਾਲ ਹੁਣ ਉਹਨਾਂ ਤੋਂ ਬਿਨਾਂ ਜਿਹੜਾ ਆ ਅਮਰੀਕਾ ਬਚ ਸਕਦਾ ਹੈਗਾ ਆ। ਦੂਸਰੇ ਪਾਸੇ ਅੱਜ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ, ਉਹਨਾਂ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਆ, ਕਹਿੰਦੇ ਪਈ ਸਾਨੂੰ ਇਮੀਡੀਏਟਲੀ ਜਿਹੜਾ ਹੈ ਨਾ ਡੀਫੰਡ ਦਾ ਪੁਲਿਸ ਵਾਲਾ ਸਲੋਗਨ ਆ, ਉਹਨੂੰ ਬੰਦ ਕਰਨਾ ਚਾਹੀਦਾ ਹੈਗਾ। ਵੀ ਇਹ ਸਹੀ ਨਹੀਂ ਹੈਗਾ। ਇਹਦੇ ਨਾਲ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਸਪੋਰਟਰ ਵੀ ਆ, ਲੋਕ ਆ, ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਡਰ ਦਾ ਮਾਹੌਲ ਪੈਦਾ ਕਰ ਰਹੇ ਆ। ਸੋ ਇਹ ਜਿਹੜੀ ਡੀਫੰਡ ਦਾ ਪੁਲਿਸ ਮੂਵਮੈਂਟ ਹੈ ਨਾ, ਇਹਨੂੰ ਵੀ ਜਿਹੜਾ ਬੰਦ ਕਰਨਾ ਚਾਹੀਦਾ ਹੈਗਾ। ਜੀ, ਕੱਲ੍ਹ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਜਾਂਚ ਜਿਹੜੀ ਉਹ ਚਾਲੂ ਕੀਤੀ ਸੀ, ਬਰਾਈਬਰੀ ਫਾਰ ਪਾਰਡਨ ਐਲੀਗੇਸ਼ਨ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਟਵਿੱਟਰ ਦੇ ਉੱਤੇ ਟਿੱਪਣੀ ਆਈ ਆ, ਫੇਕ ਨਿਊਜ਼। ਇਹ ਹੁਣ ਆਪਣੇ ਡਿਪਾਰਟਮੈਂਟ ਆਫ ਜਸਟਿਸ ਨੂੰ ਫੇਕ ਨਿਊਜ਼ ਜਿਹੜੇ ਉਹ ਆਖ ਰਹੇ ਨੇ। ਇਹ ਆ ਵੀ ਕਹਿੰਦੇ ਵੀ ਮੈਂ ਹੀ ਸਿਰਫ ਸੱਚਾ ਆ, ਬਾਕੀ ਦੁਨੀਆ ਝੂਠੀ ਹੋਈ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਜਿਹੜੀ ਹੋ ਰਹੀ ਆ। ਸੋ ਹੁਣ ਇਹ ਨਹੀਂ ਪਤਾ ਕਿ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ, ਪਰ ਕੱਲ੍ਹ ਜਿਹੜੇ ਵਿਲੀਅਮ ਬਾਰ ਅਟਾਰਨੀ ਜਨਰਲ ਆ, ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਸੀ। ਕਹਿੰਦੇ ਵੀ ਵੋਟਰ ਫਰਾਡ ਜਿਸ ਤਰੀਕੇ ਦੇ ਨਾਲ ਆਖਿਆ ਜਾ ਰਿਹਾ ਹੈਗਾ, ਉਹ ਚੀਜ਼ ਤਾਂ ਨਹੀਂ ਹੈਗੀ ਵੀ ਇਲੈਕਸ਼ਨ ਦੀ ਜਿਹੜੀ ਆਊਟਕਮ ਆ ਉਸ ਨੂੰ ਜਿਹੜਾ ਉਹ ਚੇਂਜ ਜਿਹੜਾ ਉਹ ਕਰ ਸਕੇ। ਸੋ ਕੁਛ ਮੈਨੂੰ ਲੱਗਦਾ ਹਫ਼ਤੇ 2 ਹਫ਼ਤੇ ਦੇ ਵਿਚਕਾਰ ਸਾਰੇ ਹੀ ਜਿਹੜੇ ਇਲੈਕਟੋਰਲ ਕਾਲਜ ਆ, ਉਹਨਾਂ ਨੇ ਸਰਟੀਫਾਈ ਜਿਹੜਾ ਉਹ ਕਰ ਦੇਣਾ ਆ। ਟਰੰਪ ਕੈਂਪੇਨ ਬੜੇ ਚਿਰ ਤੋਂ ਇਸ ਟਾਈਮ ਕਹਿ ਰਿਹਾ ਆ, ਪਰ ਐਵੀਡੈਂਸ ਜਿਹੜੇ ਆ ਉਹ ਦਿਖਾਉਣ ਦੇ ਵਿੱਚ ਨਾਕਾਮਯਾਬ ਰਹੇ ਨੇ। ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਜਿਹੜਾ ਆ ਉਹ ਲੋਕ ਚੱਲ ਰਹੇ ਨੇ, ਪਰ ਉਹਨਾਂ ਦੇ ਵੀ ਕਈ ਸਪੋਰਟਰ ਇਸ ਚੀਜ਼ ਤੋਂ ਜਿਹੜੇ ਉਹ ਇਸ ਟਾਈਮ ਕਹਿ ਲਓ ਵੀ ਪਿੱਛੇ ਹਟ ਰਹੇ ਨੇ, ਵੀ ਆਖੀ ਜਾ ਰਹੇ ਨੇ। ਹੁਣ ਤਕਰੀਬਨ ਮਹੀਨਾ ਹੀ ਜਿਹੜਾ ਉਹ ਹੋ ਗਿਆ ਆ ਇਹਨਾਂ ਨੂੰ ਵੋਟਰ ਫਰਾਡ ਦਾ ਜਿਹੜਾ ਰੌਲਾ ਪਾਉਂਦੇ ਹੋਏ, ਪਰ ਹਾਲ ਦੀ ਘੜੀ ਇਸ ਦੇ ਵਿੱਚ ਸਬੂਤ ਦਿਖਾਉਣ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਨੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਆ। ਤੇ ਉਹ ਫਿਰ ਜਿਹੜੀ ਜਨਵਰੀ ਦੇ ਵਿੱਚ ਜਦੋਂ ਜੋ ਬਾਈਡਨ ਹੈਗੇ ਨੇ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਆ, ਸਹੁੰ ਚੱਕਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਪ੍ਰਸ਼ਾਸਨ ਦੇ ਮੂਹਰੇ ਕਿਹੜੀਆਂ-ਕਿਹੜੀਆਂ ਜਿਹੜੀਆਂ ਮੁਸ਼ਕਿਲਾਂ ਆ ਉਹ ਆਉਂਦੀਆਂ। ਜੀ। ਅਗਲੀ ਗੱਲ ਵੱਲ ਚੱਲੀਏ। ਜਿਹੜੀ $900 ਬਿਲੀਅਨ ਦੇ ਬਾਈਪਾਰਟੀਸ਼ਨ ਜਿਹੜਾ ਹੈਗਾ ਕੋਰੋਨਾ ਵਾਇਰਸ ਦਾ ਸਟਿਮੂਲਸ ਪੈਕੇਜ ਪਲਾਨ, ਉਹਦੇ ਬਾਰੇ ਜਿਹੜੀ ਗੱਲਬਾਤ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ, ਉਹਦੇ ਸੰਬੰਧ ਦੇ ਵਿੱਚ ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ। ਉਹ ਕਹਿੰਦੇ ਵੀ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਸੰਬਰ 17 ਦੇ ਲਾਗੇ-ਛਾਗੇ ਇਹਦੇ ਉੱਤੇ ਫੇਰ ਦੁਬਾਰਾ ਕੀ ਕਹਿੰਦੇ ਗੱਲਬਾਤ ਹੋਊਗੀ। ਸਰੋਤਿਆਂ ਨੂੰ ਦੱਸਦੀ ਜਾਈਏ, ਜਦੋਂ ਤੋਂ ਇਲੈਕਸ਼ਨ ਹੋ ਚੁੱਕੀ ਆ, ਨਾ ਤਾਂ ਨੈਂਸੀ ਪੈਲੋਸੀ ਤੇ ਨਾ ਹੀ ਮਿਚ ਮਕੋਨਲ ਤੇ ਕਿਸੇ ਨੇ ਵੀ ਜਿਹੜੀ ਆ ਕੋਰੋਨਾ ਵਾਇਰਸ ਦੇ ਸਟਿਮੂਲਸ ਪੈਕੇਜ ਨੂੰ ਲੈ ਕੇ ਇਹਦੇ ਤੇ ਕੋਈ ਗੱਲਬਾਤ ਨਹੀਂ ਕੀਤੀ। ਕੁਛ ਜਿਹੜੇ ਡੈਮੋਕ੍ਰੇਟ ਤੇ ਰਿਪਬਲਿਕਨ ਜਿਹੜੇ ਪਾਰਟੀਸ਼ਨ ਜਿਹੜੇ ਗਰੁੱਪ ਦੇ ਹੈਗੇ ਬਾਈਪਾਰਟੀਸ਼ਨ ਦੇ, ਉਹ ਇਹਦੇ ਉੱਤੇ ਵਰਕਆਊਟ ਕਰ ਰਹੇ ਸੀ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ। ਪਰ ਉਹ ਜਿਹੜੇ $1200 ਵਾਲੀ ਵੀ ਆਪਾਂ ਗੱਲ ਕਰਦੇ ਸੀ, ਉਹ ਇੱਕ ਤਰ੍ਹਾਂ ਨਾਲ ਮੈਨੂੰ ਉਹ ਇਸ਼ੂ ਹੁਣ ਡੈਡ ਹੀ ਲੱਗਦਾ ਹੈਗਾ ਹੈ। ਜੀ, ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਸੋ ਇਹਨਾਂ ਨੇ ਬਿਲਕੁਲ ਰਿਜੈਕਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਆਪਾਂ ਨਹੀਂ ਜਿਹੜੇ ਜੀ ਮੰਨਦੇ ਜੀ ਇਹਨਾਂ ਦੇ $908 ਬਿਲੀਅਨ ਦੇ ਜਿਹੜਾ ਬਾਈ ਪਾਰਟੀਜ਼ਨ ਇੱਕ ਐਫਰਟ ਸੀਗਾ ਵੀ ਉਹਨੂੰ ਨਹੀਂ ਮੰਨਦੇ। ਪਰ ਉਹਨਾਂ ਨੇ ਅਜੇ ਤੱਕ ਆਪਸ ਦੇ ਵਿੱਚ ਕੋਈ ਵੀ ਗੱਲਬਾਤ ਆ ਉਹ ਨਹੀਂ ਕੀਤੀ। CDC ਨੇ ਨਵੀਆਂ ਜਿਹੜੀਆਂ ਗਾਈਡਲਾਈਨਸ ਆ, ਰਿਵਾਈਜ਼ਡ ਗਾਈਡਲਾਈਨਸ ਆ ਉਹ ਕਰ ਦਿੱਤੀਆਂ ਆ। ਜਿਹੜੇ ਕਹਿੰਦੇ ਵੀ ਉਹਨਾਂ ਨੇ ਇਹ ਅਨਾਊਂਸ ਕੀਤਾ ਜਿਹੜਾ ਉਹ ਜਾ ਸਕਦਾ, ਨਹੀਂ ਅਜੇ ਨਹੀਂ ਕੀਤੀਆਂ, ਵੀ ਉਹ ਕਰਨ ਜਾ ਰਹੇ ਨੇ ਵੀ 7 ਦਿਨ ਦੀ ਜਿਹੜੀ ਕੁਆਰੰਟੀਨ 14 ਦਿਨਾਂ ਤੋਂ ਘਟਾ ਕੇ 7 ਤੋਂ 10 ਦਿਨ ਦੇ ਦਰਮਿਆਨ ਜਿਹੜੀ ਉਹ ਕੀਤੀ ਜਾ ਸਕਦੀ। ਕੱਲ੍ਹ ਵੀ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਕੁਛ ਕੁ ਵੀਕ ਪਹਿਲਾਂ ਇਸ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਸਾਹਮਣੇ ਆਈ ਸੀ। ਫੌਕਸ ਨਿਊਜ਼ ਨੇ ਕਿਹਾ ਵੀ ਉਹਨਾਂ ਕੋਲ CDC ਦਾ ਇੱਕ ਇੰਟਰਨਲ ਡਾਕੂਮੈਂਟ ਉਹਨਾਂ ਦੇ ਹੱਥ ਲੱਗਾ ਹੈ, ਜਿਸ ਦੇ ਵਿੱਚ ਇਹ ਜਿਹੜੇ ਨਵੀਆਂ ਗਾਈਡਲਾਈਨਸ ਆ ਉਸ ਦੇ ਬਾਰੇ ਜਿਹੜਾ ਉਹ ਜ਼ਿਕਰ ਸੀਗਾ। ਸੋ ਵੀ ਜਦੋਂ ਵੀ ਕਿਸੇ ਨੂੰ ਉਹ ਲੱਗਦਾ ਵੀ ਐਕਸਪੋਜ਼ ਹੋਏ ਨੇ COVID-19 ਤੋਂ, ਤੇ ਉਹ ਕੁਆਰੰਟੀਨ ਟਾਈਮ 14 ਦਿਨਾਂ ਤੋਂ ਘਟਾ ਕੇ 1 ਹਫ਼ਤਾ ਤੋਂ ਲੈ ਕੇ 10 ਦਿਨ ਤੱਕ ਦਾ ਜਿਹੜਾ ਉਹ ਰੱਖਣ ਦੀ ਸਿਫਾਰਿਸ਼ ਇਸ ਦੇ ਵਿੱਚ ਰੱਖੀ ਜਾਵੇਗੀ। 10 ਦਿਨ ਵਿਦਆਊਟ ਟੈਸਟਿੰਗ, ਤੇ ਜੇ ਇਸ ਤਰੀਕੇ ਦੇ ਨਾਲ ਜਿਹੜਾ ਉਸ ਦੇ ਵਿੱਚ ਜ਼ਿਕਰ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ PPP ਲੋਨਸ ਨੂੰ ਲੈ ਕੇ ਆ, ਹੁਣ ਵਾਸ਼ਿੰਗਟਨ ਪੋਸਟ ਨੇ FOIA ਦੇ ਅੰਡਰ, ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਅੰਡਰ ਸਾਰਾ ਜਿਹੜਾ ਡਾਟਾ ਆ
ਉਹ SBA ਤੋਂ ਲਿਆ ਤੇ ਬੜੇ ਹੈਰਾਨੀਜਨਕ ਉਹਦੇ ਰਿਜ਼ਲਟ ਆਏ ਆ। ਕਹਿੰਦੇ ਪਈ $522 ਬਿਲੀਅਨ ਜਿਹੜੇ PPP ਲੋਨਸ ਰਾਹੀਂ ਦਿੱਤੇ ਸੀ, ਉਹਦੇ ਵਿੱਚੋਂ ਮੈਜੋਰਿਟੀ ਜਿਹੜਾ ਆ ਉਹ ਵੱਡੀਆਂ ਕੰਪਨੀਆਂ ਨੂੰ ਚਲਾ ਗਿਆ। ਹਾਲਾਂਕਿ ਇਹਦਾ ਮੇਨ ਮਕਸਦ ਛੋਟੇ ਬਿਜ਼ਨੈਸਸ ਨੂੰ ਦੇਣਾ ਸੀਗਾ। ਕਈ ਕੰਪਨੀਆਂ ਨੂੰ ਤਾਂ $5-5 ਮਿਲੀਅਨ ਦੇ ਜਿਹੜੇ ਲੋਨ ਉਹ ਗਏ ਹੈਗੇ ਆ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ। 600 ਤੋਂ ਵੱਧ ਵੱਡੀਆਂ ਕੰਪਨੀਆਂ ਆ, ਜਿਹਦੇ ਵਿੱਚ ਦਰਜਨਾਂ ਹੀ ਨੈਸ਼ਨਲ ਚੇਨਸ ਆ, ਜਿਨ੍ਹਾਂ ਦੇ ਹਜ਼ਾਰਾਂ ਦੇ ਹਿਸਾਬ ਨਾਲ ਸਟੋਰ ਹੈਗੇ ਆ। ਸੋ ਜਾਂ ਕੋਈ ਬਿਜ਼ਨੈਸਸ ਹੈਗੇ ਆ, 10-10 ਮਿਲੀਅਨ ਤੱਕ ਦੇ ਉਹਨਾਂ ਨੂੰ ਜਿਹੜੇ ਲੋਨ ਮਿਲੇ ਹੈਗੇ ਆ। ਸੋ ਪਰ ਜਿਹੜੇ ਕਹਿੰਦੇ ਸੀ ਨਾ 1.5 ਲੱਖ ਤੱਕ ਦੇ ਲੋਨ ਅਸੀਂ ਮੈਜੋਰਿਟੀ 'ਚ ਦਿੱਤੇ, ਉਹ ਸਿਰਫ 28% ਲੋਕਾਂ ਨੂੰ ਮਿਲੇ ਆ। ਉਹ ਤੋਂ ਵੱਧ ਜਿਹੜੇ ਆ ਵੱਡੀਆਂ ਕੰਪਨੀਆਂ ਨੂੰ ਵੀ ਮਿਲੇ ਹੈਗੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਪੈਟਰਨ ਦਾ ਪਤਾ ਲੱਗੂਗਾ ਵੀ ਕਿਹਨੂੰ ਕਿੰਨੇ-ਕਿੰਨੇ ਲੋਨ ਮਿਲੇ ਆ ਤੇ ਕਿਹੜਾ-ਕਿਹੜਾ ਬੈਂਕਰਪਸੀ ਕਰਦਾ, ਕਿਹੜਾ-ਕਿਹੜਾ ਕਿੰਨੇ EMPLOYEE ਉਹਨੇ ਹਾਇਰ ਕੀਤੇ ਸੀ ਤੇ ਕਿੰਨੇ ਫਾਇਰ ਕੀਤੇ ਸੀ। ਇਹਦੇ ਬਾਰੇ ਹੁਣ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਜ਼ਰੂਰ ਇਹ ਪੂਰੀ ਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਹੋਊਗੀ। ਜੀ, ਇਸ ਦੇ ਵਿੱਚ ਟਰੰਪ ਦੀਆਂ ਤੇ ਕੁਸ਼ਨਰ ਹੋਣਾ ਦੀਆਂ ਜਿਹੜੀਆਂ ਕੰਪਨੀਆਂ ਦਾ ਵੀ ਜ਼ਿਕਰ ਜਿਹੜਾ ਆ ਰਿਹਾ ਵੀ ਇਹਨਾਂ ਨੂੰ ਵੀ ਕਾਫੀ ਜਿਹੜਾ ਇਸ ਦੇ ਵਿੱਚ ਫਾਇਦਾ ਹੋਇਆ। ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਦੇ ਵੀ ਨੇੜਲਿਆਂ ਦਾ ਜਿਹੜਾ ਉਹ ਨਾਮ ਇਸ ਦੇ ਵਿੱਚ ਆਇਆ ਸੀਗਾ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਕੀ ਆ, ਪਰ ਲੱਗਦਾ ਇੱਦਾਂ ਹੈ ਵੀ ਵੱਡੀਆਂ ਧਾਂਦਲੀਆਂ ਜਿਹੜੀਆਂ ਇਸ ਦੇ ਵਿੱਚ ਹੋਈਆਂ ਹੋ ਸਕਦੀਆਂ ਨੇ। ਇਕੱਲੇ ਲੋਕਾਂ ਦਾ ਤੇ ਆંકੜੇ ਬਹੁਤ ਛੋਟੇ ਰਹਿਣੇ ਇੰਡੀਵਿਜੂਅਲ ਲੈਵਲ ਦੇ ਉੱਤੇ, ਜਿਹੜੇ ਬੈਂਕਾਂ ਦੇ ਨੂੰ ਜਿਹੜਾ ਇਹ ਲੋਨਸ ਦੇ ਜ਼ਰੀਏ ਜਿਹੜਾ ਆ ਬਿਜ਼ਨੈਸਿਸ ਨੇ ਖੱਟਿਆ ਆ। ਉੱਦਾਂ ਇਹ ਆ ਵੀ ਬਿਜ਼ਨਸ ਵਾਲੇ ਬੜੀ ਜਲਦੀ ਇਕੱਠੇ ਹੋ ਕੇ ਲੋਕਾਂ ਦੇ ਮਗਰ ਪੈ ਜਾਂਦੇ ਆ, ਪਰ ਇਹ ਭੁੱਲ ਜਾਂਦੇ ਆ ਵੀ ਇਹ ਜਿਹੜੀ ਇਹ ਮਲਟੀ ਮਿਲੀਅਨੇਰ ਤੇ ਬਿਲੀਅਨੇਰ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਰਗੜਾ ਆ ਟੈਕਸ ਪੇਅਰ ਮਨੀ ਨੂੰ ਉਹੀ ਜਿਹੜਾ ਉਹ ਲਾ ਰਹੇ ਹੁੰਦੇ ਆ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਭਰਮ ਵੀ ਹੋ ਜਾਂਦਾ ਵੀ ਮੈਂ ਕਿਤੇ ਬਹੁਤ ਜਲਦ ਬਿਲੀਅਨੇਰ ਜਿਹੜਾ ਆ ਉਹ ਬਣ ਜਾਣਾ ਆ। ਉਹ ਨਹੀਂ, ਤਕਰੀਬਨ ਬਹੁਤ ਘੱਟ ਲੋਕ ਨੇ, ਤੇ ਪੋਟਿਆਂ ਤੇ ਗਿਣੇ ਜਾਣ ਵਾਲੇ ਜਿਹੜੇ ਲੋਕ ਉਹ ਇਸ ਜਿਹੜੇ ਆ ਉਸ ਦੇ ਵਿੱਚ ਆਉਂਦੇ ਨੇ, ਜਿਨ੍ਹਾਂ ਦੇ ਕੋਲ ਇੰਨਾ ਜ਼ਿਆਦਾ ਬੇਸ਼ੁਮਾਰ ਜਿਹੜੀ ਆ ਦੌਲਤ ਆ ਉਹ ਹੁੰਦੀ ਆ। ਉੱਧਰ ਹਰਜੋਤ ਸਿੰਘ ਜੀ, ਇੱਕ ਨਿਊਯਾਰਕ ਦੇ ਵਿੱਚ ਪੁਲਿਸ ਨੇ ਇੱਕ ਬਾਰ ਓਨਰ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਆ। ਸਟੇਟਨ ਆਈਲੈਂਡ ਦੇ ਵਿੱਚ ਆਟੋਨੋਮਸ ਬਾਰ ਕਹਿੰਦੇ ਉਸ ਨੂੰ ਕਲੋਜ਼ ਕੀਤਾ ਗਿਆ ਤੇ ਗ੍ਰਿਫਤਾਰੀ ਜਿਹੜੀ ਕਹਿੰਦੇ ਤਾਂ ਹੋਈ ਕਿਉਂਕਿ ਜਿਹੜੇ ਸੂਬੇ ਦੇ ਜਿਹੜੇ ਰੂਲਸ ਸੀਗੇ ਕਰੋਨਾ ਵਾਇਰਸ ਨੂੰ ਲੈ ਕੇ, ਉਸ ਦੀ ਉਹ ਉਲੰਘਣਾ ਜਿਹੜੀ ਉਹ ਕਰ ਰਿਹਾ ਸੀ ਤੇ ਉਹ ਮੰਨਣ ਦੇ ਉੱਤੇ ਨਹੀਂ ਸੀ ਆ ਰਿਹਾ। ਉੱਥੋਂ ਦੇ ਡਿਪਟੀ ਸ਼ੈਰਿਫ ਡੈਨੀਅਲ ਪ੍ਰੈਸਟੀ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਉਹਨੂੰ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈਗਾ। ਬਾਅਦ ਦੇ ਵਿੱਚ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਇੱਕ ਵੀਡੀਓ ਵੀ ਜਿਹੜੀ ਉਸ 'ਤੇ ਆਈ ਸੀਗੀ ਤੇ ਅਰੈਸਟ ਤੋਂ ਬਾਅਦ ਦੇ ਵਿੱਚ ਕਹਿੰਦੇ ਉੱਥੇ ਇੱਕ ਪੀਸਫੁਲ ਪ੍ਰੋਟੈਸਟ ਵੀ ਤਕਰੀਬਨ 50 ਲੋਕਾਂ ਨੇ ਉਸ ਦੇ ਬਾਹਰ ਜਿਹੜਾ ਆ ਉਹ ਕੀਤਾ। ਕਹਿੰਦੇ ਵੀ ਤੁਸੀਂ ਸਿਲੈਕਟਿਵ ਇਨਫੋਰਸਮੈਂਟ ਜਿਹੜੀ ਆ ਉਹ ਕਰ ਰਹੇ ਹੈਗੇ ਆ। ਜੀ, ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਹੁਣ ਤੇ ਇੱਕ ਵਾਰੀ ਫੇਰ ਜਿੰਨੇ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਜਿਹੜਾ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਜਿਹੜਾ ਪ੍ਰੋਗਰਾਮ ਹੋਣਾ ਉਹ ਹਿੰਦੁਸਤਾਨ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋਇਆ ਹੈ, ਉਹਦੇ ਬਾਰੇ ਹੀ ਉਹਦੇ ਤੇ ਡਿਸਕਸ ਕੀਤਾ ਜਾਊਗਾ। ਉਸ ਟਾਈਮ ਦੇ ਉੱਤੇ ਤੁਸੀਂ ਜਿਹੜੀਆਂ ਕਾਲਾਂ ਵੀ ਕਰ ਸਕਦੇ ਹੈਗੇ ਆ। ਤੇ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਦੇ ਬਾਰੇ ਆਪਾਂ ਬਾਰ-ਬਾਰ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਵੀ ਤੁਹਾਨੂੰ ਜਿਹੜੀ ਲੋਕੇਸ਼ਨ ਆ, ਕਿੱਥੋਂ ਚੱਲਣਾ ਤੇ ਕਿੱਥੋਂ ਖਤਮ ਹੋਣਾ ਹੈਗਾ ਆ, ਉਹ ਸਾਰਾ ਕੁਛ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਸ਼ੇਅਰ ਵੀ ਕੀਤਾ ਹੈਗਾ। ਜੀ, ਬਿਲਕੁਲ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਜਿਹੜਾ ਕੈਲੀਫੋਰਨੀਆ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਕਾਰ ਟਰੱਕ ਰੈਲੀ ਜਿਹੜੀ ਹੋ ਰਹੀ ਆ, ਉਹ 5 ਦਸੰਬਰ ਨੂੰ ਆਉਂਦੇ ਸ਼ਨਿਚਰਵਾਰ ਨੂੰ ਸਵੇਰੇ 11:30 ਵਜੇ ਮਿਡਲ ਹਾਰਬਰ ਸ਼ੋਰਲਾਈਨ ਪਾਰਕ ਦੇ ਵਿੱਚ ਉੱਥੇ ਇਕੱਠੇ ਹੋਣਾ ਆ ਤੇ ਉੱਥੋਂ 12 ਵਜੇ ਜਿਹੜਾ ਇਹ ਕਾਰਵਾਂ ਜਿਹੜਾ ਉਹ ਤੁਰਨਾ ਆ। ਇੰਡੀਅਨ ਕੌਂਸੂਲੇਟ ਜਿਹੜਾ ਆ, ਭਾਰਤੀ ਦੂਤਾਵਾਸ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਆ, ਉੱਥੇ ਕਾਰਵਾਂ ਉਸਦੇ ਮੋਹਰਿਓਂ ਹੁੰਦਾ ਹੋਇਆ ਰੈਲੀ ਦੇ ਰੂਪ ਦੇ ਵਿੱਚ ਫਿਰ ਮੁੜ ਵਾਪਸ ਆਪਣੀ ਸ਼ੁਰੂਆਤ ਵਾਲੀ ਥਾਂ ਦੇ ਉੱਤੇ 2 ਵਜੇ ਤੱਕ ਜਿਹੜਾ ਉਹ ਪਹੁੰਚੇਗਾ। ਸੋ 2 ਘੰਟੇ ਦਾ ਜਿਹੜਾ ਪ੍ਰੋਗਰਾਮ ਉਹ ਰੱਖਿਆ ਗਿਆ ਆ। ਦੂਰੋਂ ਨੇੜਿਓਂ ਲੋਕ ਜਿਹੜੇ ਉਹ ਆ ਰਹੇ ਨੇ। ਸੋ ਨੋ ਫਾਰਮਰ ਨੋ ਫੂਡ ਇੱਦਾਂ ਦੇ ਤੇ ਫਾਰਮਰ ਪ੍ਰੋਟੈਸਟ ਇੱਦਾਂ ਦੇ ਜਿਹੜੀਆਂ ਫੱਟੀਆਂ ਆ, ਘਰਾਂ ਦੇ ਵਿੱਚ ਐਮਾਜ਼ੋਨ ਦੇ ਡੱਬੇ ਆਏ ਹੁੰਦੇ ਜਾਂ ਚਿੱਟੇ ਪੇਪਰ ਲੈ ਕੇ ਉਹਦੇ ਉੱਤੇ ਖੁਦ ਲਿਖ ਕੇ ਜਿਹੜਾ ਆ ਉਹ ਆਪਣੀਆਂ ਗੱਡੀਆਂ ਦੇ ਉੱਤੇ ਜ਼ਰੂਰ ਲਾ ਕੇ ਜਿਹੜਾ ਉਹ ਨਾਲ ਦੇ ਨਾਲ ਤੁਸੀਂ ਜਿਹੜਾ ਉਹ ਜਾਓ। ਜੇ ਕੋਈ ਪੰਜਾਬ ਜੇ ਕਹਿ ਲਓ ਵੀ ਜਿਹੜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇੱਦਾਂ ਦੇ ਜਿਹੜੇ ਨਾਰਿਆਂ ਦੇ ਨਾਲ ਜਿਹੜੇ ਆਪੋ ਆਪਣੇ ਪੱਧਰ ਦੇ ਉੱਤੇ ਕੋਈ ਨਾ ਕੋਈ ਜਿਹੜਾ ਝੰਡਾ ਆ, ਇਹ ਤਾਂ ਜੋ ਪਤਾ ਲੱਗੇ ਵੀ ਇਹ ਜਿਹੜਾ ਪ੍ਰੋਟੈਸਟ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਵੀ ਉਹ ਲੈ ਕੇ ਜਿਹੜਾ ਉਹ ਕੀਤਾ ਜਾਵੇ। ਕੱਲ ਨਿਊਯਾਰਕ ਦੇ ਵਿੱਚ ਕਾਫੀ ਵੱਡਾ ਜਿਹੜਾ ਆ ਉਹ ਇਕੱਠ ਇਸ ਤਰੀਕੇ ਦੇ ਨਾਲ ਕਾਰ ਰੈਲੀ ਜਿਹੜੀ ਉਹ ਕੀਤੀ ਗਈ ਸੀਗੀ ਜੀ। ਤੇ
ਤੇ ਹੁਣ ਹੁਣ ਇਜਾਜ਼ਤ ਇੱਥੇ ਹੀ ਦਿੰਦੇ ਹਾਂ। ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।